ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਸਭ ਨੂੰ। ਤੇ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ ਪੂਰਨ ਭਗਤ ਕਿੱਸਾ ਕਾਦਰ ਯਾਰ ਦਾ, ਤੇ ਕੰਟੀਨਿਊ ਕਰਾਂਗੇ। ਤੇ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ ਪੂਰਨ ਦਾ ਮੁੜ ਸਿਆਲਕੋਟ ਆਉਣਾ, ਨਵੀਂ ਸੀਆਰਪੀ ਸ਼ੁਰੂ ਕਰ ਰਹੇ ਹਾਂ ਅਸੀਂ ਅੱਜ। ਤੇ ਜ਼ਿਆ ਸਾਹਿਬ ਪੜੋ ਤੁਸੀਂ ਪੜੋ ਜੀ। ਹਾਂਜੀ, ਤੇ ਅਸੀਂ ਜਰਾ ਅੱਖੜੇ ਉਹ ਕਰ ਰਹੇ ਹਾਂ, ਹਰਫ ਜਰਾ ਉਹ ਸ਼ੀਨ, ਤੇ ਉਹਨੂੰ ਹੁਣ ਹੁਕਮ ਹੋ ਗਿਆ ਕਿ ਤੂੰ ਸਿਆਲਕੋਟ ਵਾਪਸ ਚਲਾ ਜਾ, ਇਹਦੇ ਕੋਲੋਂ ਗੁਰੂ ਕੋਲੋਂ, ਗੋਰਖਨਾਥ ਤੋਂ। ਤੇ ਇਹ ਕੰਟੈਕਸਟ ਹੈ ਇਹਦਾ। ਸ਼ੀਨ ਸ਼ਹਿਰ ਸਲਕੋਟ ਦੀ ਤਰਫ ਪੂਰਨ, ਗੁਰੂ ਵਿਦਾ ਕੀਤਾ ਮਿਹਰਬਾਨ ਹੋ ਕੇ, ਬਾਗ ਆਪਣੇ ਵਿੱਚ ਆਸਨ ਆਨ ਲਾਇਆ, ਬਾਰੀ ਵਰੀ ਰਾਜੇ ਨਿਗਵਾਨ ਹੋ ਕੇ। ਲੋਕ ਆਖਦੇ ਮੋਇਆ ਹੈ ਖਸਮ ਇਹਦਾ, ਤਖਤ ਉਜੜੇ ਤਦੋਂ ਵੀਰਾਨ ਹੋ ਕੇ। ਕਾਦਰ ਯਾਰ ਤਰੌਂਕਿਆ ਜਾ ਪਾਣੀ, ਦਾਖਾਂ ਪੱਕੀਆਂ ਨੀ ਸਵਾਧਾਨ ਹੋ ਕੇ। ਕੁਛ ਇਹਦੇ ਚ ਹਰਫ ਬੜੇ ਪਿਆਰੇ ਸਨ, ਖਾਸ ਤੌਰ ਤੇ ਮੈਨੂੰ ਸਿਆਲਕੋਟ ਦੀ ਜਗ੍ਹਾ ਉਹਨੇ ਸਲਕੋਟ ਜਿਹੜਾ ਲਿਖਿਆ ਨਾ, ਇਹ ਮੈਂ ਪਹਿਲੀ ਵਾਰੀ ਪੜ੍ਹਿਆ ਜੀ। ਕੰਟੀਨਿਊ ਜੀ। हाँ जी, किशोर जी पढ़ो जी। स्वाद सिफ्त सुन के करामात जाहिरा, सारा शहर हुमा के आउंदाई। 12 बरस गुजर लिखे कोई कौन कोई, पर्दा पा के मुख छुपांदाई। जे कोई आके पास मुराद मंगे, नाम रब दे आस पुछाउंदाई। कादर यार जाने दुख दुखियां दे, पूरन उना नैन दुआंदाई। अन्या नैन दुआंदाई, पूरन अन्या नैन दुआंदाई। हाँ जी, मतिया जी। ज़वाद ज़रब चलावंदा जोत ऐसी, राजा सने रानी चल आयाई। अगे अगे सलवान ते पिछे लूना, रब दोहां नू बाग ले आयाई। पूरन जानिया माता ते पिता है, जना मार खूए कटवायाई। कादर यार मियाँ अग्गों उठ पूरन, चुम चरण ते सीस नवायाई। हाँ, तोए तरफ तेरी मत्था टेकने नू, राजा कहे असी सेवादार आए। अग्गों उठ के तुद फकीर साईं, वड्डा पार साडे सिर चाढ़िया ਏ। ਮੇਰੇ ਪਾਣੇ ਤੇ ਰਾਜਿਆ ਰੱਬ ਤੈਨੂੰ, ਕਰ ਗੁਰਾਂ ਦੇ ਰੂਪ ਉਤਾਰਿਆ ਏ। ਕਾਦਰ ਯਾਰ ਤੋਂ ਦੇਸ ਦਾ ਮਲ ਖਾਵੰਦ, ਤਾਂ ਮੈਂ ਐਤਨਾ ਬਚਨ ਪੁਕਾਰਿਆ ਏ। ਹਾਂ ਜੀ, ਇੱਕ ਬੰਦ ਤੁਸੀਂ ਹੋਰ ਪੜ੍ਹ ਦਿਓ ਤੇ 5 ਅਸੀਂ ਡਿਸਕਸ ਕਰਾਂਗੇ। ਸਈਦ ਸਾਹਿਬ ਤੁਸੀਂ ਪੜ੍ਹ ਦਿਓ। ਠੀਕ, ਮੈਂ ਪੜ੍ਹ ਦੇਣਾ ਪੰਜਵਾਂ। ਜ਼ੋਏ ਜ਼ਾਹਰਾ ਹਕੀਕਤਾਂ ਕਰੇ ਰਾਜਾ, ਕਿਉਂ ਕਰ ਚੱਲ ਕੇ ਆਇਓ ਅਸਥਾਨ ਮੇਰੇ। ਰਾਜੇ ਆਖਿਆ ਸੁਣੋ ਫਕੀਰ ਸਾਈਂ, ਕਰ ਨਹੀਂ ਹੁੰਦੀ ਸੰਤਾਨ ਮੇਰੇ। ਆਂਗਨ ਦਿਸੇ ਨਾ ਖੇਡਦਾ ਬਾਲ ਮੈਨੂੰ, ਸੁੰਝੇ ਪਏ ਨੀ ਮਹਿਲ ਵੀਰਾਨ ਮੇਰੇ। ਕਾਦਰ ਯਾਰ ਮੀਆਂ ਚਵੇ ਬਰਸ ਗੁਜ਼ਰੇ, ਘਰ ਦਿਸਦਾ ਹੀ ਨਹੀਂ ਨਿਸ਼ਾਨ ਮੇਰੇ। ਹਾਂ ਜੀ, ਹੁਣ ਜਿਹੜਾ ਨਾਥ ਜੋਗੀ ਹੈ, ਉਹਨੂੰ ਇਹ ਸਮਝ ਆਈ ਹੈ ਕਿ ਪੂਰਨ ਜਿਹੜਾ ਹੈ, ਇਹ ਹੁਣ ਬੰਦਿਆਂ ਨੂੰ, ਬਸ ਬੰਦੇ ਜਿਹੜੇ ਨੇ ਸੁਸਾਈਡ ਕਰਨ ਲੱਗ ਪਏ ਨੇ। ਇਸ ਤਰ੍ਹਾਂ ਦਾ ਜਿਹੜਾ ਚੇਲਾ ਮੇਰਾ ਤਿਆਰ ਹੋ ਗਿਆ, ਜਿਹੜਾ ਬਿਲਕੁਲ ਜਿਹੜਾ ਇਹਨੂੰ ਹੱਥ ਲਾਏਗਾ ਤੇ ਸੜ ਜਾਏਗਾ। ਤੇ ਉਹ ਹੁਣ ਇਹਨੂੰ ਸਿਆਲਕੋਟ ਭੇਜ ਦਿੰਦਾ ਕਿ ਉੱਥੇ ਇਹਦੇ ਮਾਂ-ਬਾਪ ਨੇ, ਤੇ ਜੇ ਉਹ ਉਸ ਸਲਤਨਤ ਨੂੰ, ਉਹ ਕਿੰਗਡਮ ਨੂੰ ਉਲਟਾ ਸਕਦਾ ਹੈ ਤੇ ਉਲਟਾ ਦੇਵੇ। ਔਰ ਵਾਕਈ ਉਹ ਉਲਟਾ ਦੇਣੀ ਚਾਹੀਦੀ ਹੈ, ਜਿਵੇਂ ਦਾ ਇਹਦੇ ਨਾਲ ਜ਼ੁਲਮ ਹੋਇਆ ਉੱਥੇ। ਤੇ ਉਹ ਜਾਂਦਾ। ਹੁਣ ਪੂਰਨ ਨੂੰ ਤਾਂ ਪਤਾ ਹੈ ਕਿ ਇਹ ਸਿਆਲਕੋਟ ਹੈ। ਤੇ ਅੱਗੇ ਕਹਾਣੀ ਜਿਹੜੀ ਹੈ ਥੋੜੀ ਜਿਹੀ ਸਹੀ ਸਾਹਿਬ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਜਿਸ ਤਰ੍ਹਾਂ ਹੈਮਲਟ ਪਲੇ ਹੈਗਾ। ਕਿ ਕੀ ਕਹਿੰਦੇ, ਮੈਡਨੈਸ ਇਨ ਡਿਸਗਾਈਜ਼। ਹਾਂਜੀ ਹਾਂਜੀ, देयर इज अ मैडनेस इन डिसगाइज। ਹਾਂ, ਕਿ ਉਹਦੇ ਮਾਂ-ਬਾਪ ਆਉਣਗੇ ਤੇ ਉਹਨਾਂ ਨੂੰ ਨਹੀਂ ਪਤਾ ਕਿ ਇਹ ਪੂਰਨ ਹੈ, ਲੇਕਿਨ ਪੂਰਨ ਨੂੰ ਪਤਾ ਹੈ ਮੇਰੇ ਮਾਂ-ਬਾਪ ਨੇ।
ਇਹ ਯਾਨੀ ਕਿ ਪਲੇ ਵਿਦਿਨ ਦਾ ਪਲੇ ਜਿਹੜਾ ਹਮ। ਨਾ ਅਸੀਂ ਉਹ ਵਾਹ। ਦੇਖਾਂਗੇ। ਤੇ ਸ਼ੀਨ ਸ਼ਹਿਰ ਸਲਕੋਟ ਦੇ ਤਰਫ ਪੂਰਨ, ਸਲਕੋਟ ਸ਼ਾਇਦ ਬੋਲਣ ਦੇ ਵਿੱਚ ਆਂਦਾ ਹੋਏਗਾ, ਕਿਉਂਕਿ ਸਾਡਾ ਇਹ ਅਸੀਂ ਉਲਟਾ ਦਿੰਦੇ ਹੋਵਾਂਗੇ, ਜੇ ਤੇ ਅਲਫ ਤੇ ਉਹ ਸਲਕੋਟ ਬਣ ਜਾਂਦਾ, ਇਹ ਔਰ ਅਲਫ ਕੱਢਦੇ ਉਹਦੇ ਸਲਕੋਟ ਬਣ ਜਾਂਦਾ, ਜਿਹਦੇ ਅਸੀਂ ਨਾਵਾਂ ਨੂੰ ਵਿਗਾੜ ਦਿੰਦੇ ਹਾਂ। ਗੁਰੂ ਵਿਦਾ ਕੀਤਾ ਮਿਹਰਬਾਨ ਹੋ ਕੇ, ਗੁਰੂ ਨੂੰ ਬਹਰਹਾਲ ਮੇਰਾ ਖਿਆਲ ਹੈ ਕਿ ਉਹ ਮਿਹਰਬਾਨ ਹੀ ਹੋ ਗਿਆ, ਉਹਨੇ ਬਹੁਤ ਜ਼ਿਆਦਾ ਮਾਈਂਡ ਨਹੀਂ ਕੀਤਾ ਜੋ ਉਹਨੇ ਸੁੰਦਰਾਂ ਨਾਲ ਕੀਤਾ। ਤੇ ਬਾਗ ਆਪਣੇ ਵਿੱਚ ਆਸਨ ਆਣ ਲਾਇਆ, 12 ਵਰੀ ਰਾਜੇ ਨਿਗੇਵਾਨ ਹੋ ਕੇ। ਅੱਛਾ ਜੀ, ਗੁਰੂ ਵਿਦਾ ਕੀਤਾ ਆਸਨ, ਆਸਨ ਜਿਹੜਾ ਬੜਾ ਇੱਕ ਮਜ਼ੇਦਾਰ ਔਰ ਪਾਵਰਫੁਲ ਲਫ਼ਜ਼ ਹੈ। ਆਸਨ ਤੇ ਵੈਸੇ ਤੇ ਸਿੰਪਲ ਇਹਦਾ ਮਤਲਬ ਹੈ ਕਿ ਇੱਕ ਖਾਸ ਪੋਸਚਰ ਦੇ ਵਿੱਚ ਬੈਠਣਾ, in peculiar posture according to the custom of yogi in their devotional exercises, which 84 are 84 ਆਸਨ ਹੈ ਨਾ ਜੀ ਜੋਗੀਆਂ ਦੇ, ਜਿਹਦੇ ਵਿੱਚ ਉਹ ਬੈਠਦੇ ਨੇ। ਤੁਸੀਂ ਇਮੇਜਿਨ ਕਰ ਲਓ, ਇਹਦਾ ਮੋਡ ਆਫ ਸਿਟਿੰਗ ਵੀ ਹੈ, ਔਰ ਆਮ ਤੌਰ ਤੇ ਜਿਹੜੇ ਆਸਨ ਬੈਠਦੇ ਨੇ ਜੋਗੀ, ਉਹ ਹਿਰਨ ਦੀ ਖੱਲ ਹੁੰਦੀ ਹੈ, ਡੀਅਰ ਸਕਿਨ ਹੁੰਦੀ ਹੈ, ਜਾਂ ਕਾਰਪਟ ਹੁੰਦਾ ਜਿਹਦੇ ਤੇ ਉਹ ਬੈਠਦੇ ਨੇ। ਔਰ ਇਹਦਾ ਹੋਰ ਮਤਲਬ ਵੀ ਹੈ ਨਾ, ਰਾਈਡਰ ਸੀਟ ਵੀ ਹੈ, ਔਰ ਇਨਸਾਈਡ ਮਾਰਕੀਟ ਸਟਾਲ, ਮੇਨਟੇਨਿੰਗ ਅ ਪੋਸਟ ਅਗੇਂਸਟ ਐਨ ਐਨਮੀ, ਦੁਸ਼ਮਣ ਦੇ ਖਿਲਾਫ ਜਿਹੜਾ ਮੋਰਚਾ ਤੁਸੀਂ ਹੈ ਉਹ ਵੀ ਆਸਨ ਆ ਜਾਂਦਾ। ਬਹਰਹਾਲ ਇੱਥੇ ਉਹ ਜੋਗੀ ਨੇ ਆਪਣਾ ਇੱਕ ਖਲ ਦੇ ਉੱਤੇ ਹਿਰਨ ਦੀ ਖਲ ਜਾਂ ਜੋ ਵੀ ਕੱਪੜਾ ਹੋਏਗਾ ਉਹਦੇ ਕੋਲ, ਉਹਦੇ 'ਚ ਆਸਨ ਬਣਾ ਕੇ ਉਹ ਬੈਠ ਗਿਆ, ਉਹ ਫੁੱਲ ਆਪਣੇ ਜਿਹੜਾ ਹੈ ਆਪਣੇ ਉਹਦੇ 'ਚ ਆਪਣੇ ਰੂਪ ਦੇ ਵਿੱਚ। 12 ਵਰੀ ਰਾਜੇ ਨਿਗੇਵਾਨ ਹੋ ਕੇ, ਨਿਗੇਵਾਨ ਮੈਨੇ ਖਬਰਦਾਰ ਹੋ ਕੇ, ਰਖਵਾਲਾ ਬਣ ਕੇ, ਧਿਆਨ, ਖਬਰਗੀਰ, ਨਿਗੇਵਾਨ ਹੈ ਜੀ। ਅਬਜ਼ਰਵਰ ਵੀ ਹੈ, ਵਾਚਮੈਨ, ਗਾਰਡੀਅਨ, ਪ੍ਰੋਟੈਕਟਰ, ਕੁਰੇਟਰ। ਲੋਕੀ ਆਖਦੇ ਮੋਇਆ ਖਸਮ ਇਹਦਾ, ਇਹ ਬੜੀ ਮਜ਼ੇਦਾਰ ਲਾਈਨ ਹੈ। ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਖਸਮਾਂ ਨੂੰ ਖਾ। ਅਸੀਂ ਕਿਸੇ ਨੇ ਕਹਿਣਾ ਹੋਵੇ ਨਾ, ਕਿਸੇ ਨੂੰ ਸ਼ਟ ਅਪ ਕਹਿਣਾ ਹੋਵੇ ਤਾਂ ਇਹਨੂੰ ਕਹਿ ਦਿੰਦੇ ਅਸੀਂ ਖਸਮਾਂ ਨੂੰ ਖਾ। ਹੁਣ ਖਸਮ ਜਿਹੜਾ ਸਾਡੇ ਆਮ ਤੌਰ ਤੇ ਲਿਆ ਜਾਂਦਾ ਕਿ ਹਸਬੈਂਡ ਹੈ, ਲੇਕਿਨ ਮਜ਼ੇਦਾਰ ਗੱਲ ਹੈਗੀ ਹੈ ਕਿ ਇਹਦਾ ਮਤਲਬ ਜਿਹੜਾ ਨਾ, ਉਹ ਇੱਕ ਮਤਲਬ ਇਹਦਾ ਹੈ ਐਡਵਰਸਰੀ, ਐਂਟੈਗੋਨਿਸਟ, ਐਨਮੀ। ਖਸਮ ਦਾ ਮਤਲਬ ਜਿਹੜਾ ਦੁਸ਼ਮਣ ਵੀ ਹੈ ਇਹਦਾ, ਔਰ ਮਾਸਟਰ ਹੈ, ਔਨਰ ਹੈ, ਔਰ ਸਭ ਤੋਂ ਆਖਰ 'ਚ ਉਹਨੇ ਹਸਬੈਂਡ ਲਿਖਿਆ। ਅੰਗਰੇਜ਼ੀ ਬੰਦੇ ਨੇ ਜਿੰਨੇ ਤਰਜਮੇ ਕੀਤੇ ਨੇ, ਆਖਰ 'ਚ ਉਹਨੇ ਹਸਬੈਂਡ ਲਿਖਿਆ, ਬਾਕੀ ਉਹਨੇ ਸਾਰੇ ਇਹਦੇ ਦੂਸਰੇ ਮਤਲਬ ਕੀਤੇ ਨੇ। ਇਹਦੇ ਪਿੱਛੇ ਜਿਹੜੀ ਕਹਾਣੀ ਹੈ ਨਾ, ਉਹ ਫੈਮਿਨਿਜ਼ਮ ਦੀ ਕਹਾਣੀ ਹੈ, ਪੈਟਰੀਆਰਕੀ ਦੀ, ਕਿ ਖਸਮ ਜਿਹੜਾ ਨਾ ਮਾਲਕ ਵੀ ਹੈ, ਉਹ ਮਾਲਕ ਉਹਨੂੰ ਬਣਦਾ, ਲੇਕਿਨ ਉਹ ਜ਼ਬਰਦਸਤੀ ਦਾ ਮਾਲਕ ਹੈ, ਇਸ ਲਈ ਉਹਦੇ ਵਿੱਚ ਦੁਸ਼ਮਣ ਦੇ ਮਾਇਨੇ ਵੀ ਛੁਪੇ ਹੋਏ ਨੇ ਖਸਮ ਦੇ ਵਿੱਚ, ਜਾਂ ਉਹ ਜਿਹੜਾ ਉਹਨੂੰ ਗੁਲਾਮ ਬਣਾ ਕੇ ਰੱਖਦਾ ਹੈ, ਇਸ ਲਈ ਉਹ ਖਸਮ ਹੈ। ਤੇ ਇੱਥੇ ਉਹਨੇ ਬਾਗ ਨੂੰ ਖਸਮ ਕਿਹਾ ਕਿ ਬਾਗ ਦਾ ਜਿਹੜਾ ਬਾਗਬਾਨ ਹੈਗਾ, ਬਾਗ ਦਾ ਜਿਹੜਾ ਮਾਲੀ ਹੈ, ਜਿਹੜਾ ਗਾਰਡਨਰ ਹੈ, ਉਹ ਕਹਿੰਦੇ ਨੇ ਮਰ ਗਿਆ, ਇਹਦਾ ਮਾਲਕ ਜਿਹੜਾ ਮਰ ਗਿਆ ਹੈ ਇਸ ਬਾਗ ਦਾ। ਤਖਤ ਉਜੜੇ ਤਦੋਂ ਵੀਰਾਨ ਹੋ ਕੇ, ਤਖਤ ਬੜਾ ਖੂਬਸੂਰਤ ਇੱਥੇ ਆਇਆ, ਜ਼ੂ ਮੈਂ ਨਹੀਂ ਹੈ, ਬੜਾ ਟਵਿਸਟੀਕਲ ਔਰ ਸਿੰਬੋਲਿਕ ਹੈ। ਤਖਤ ਨਹੀਂ ਉਜੜਿਆ ਹੈ, ਐਕਚੁਅਲੀ ਤੇ ਬਾਗ ਉਜੜਿਆ ਹੈ, ਲੇਕਿਨ ਉਹ ਕਹਿ ਰਿਹਾ ਹੈ ਕਿ ਜਿਹੜਾ ਉਹਦਾ ਹੈ, ਕੀ ਨਾਂ ਉਹਦੇ ਪਿਓ ਦਾ, ਪੂਰਨ ਦੇ ਪਿਓ ਦਾ, ਸਲਵਾਨ। ਹਾਂ ਸਲਵਾਨ, ਜਿਹੜਾ ਨਾ ਸਲਵਾਨ ਦਾ ਤਖਤ ਉਜੜਿਆ ਹੈ। ਐਕਚੁਅਲੀ ਉਹ ਕਹਿ ਰਿਹਾ ਹੈ ਕਿ ਸਿਰਫ ਬਾਗ ਨਹੀਂ ਉਜੜਿਆ ਆ, ਉਹਦਾ ਤਖਤ ਵੀ ਉਜੜ ਗਿਆ ਹੈ, ਕਿਉਂਕਿ ਉਹਨੇ ਇਨਸਾਫ ਨਹੀਂ ਕੀਤਾ ਪੂਰਨ ਨਾਲ। ਤੇ ਇਹ 'ਚ ਦੋਵੇਂ ਮਤਲਬ ਨੇ, ਛੁਪੇ ਹੋਏ ਨੇ। ਕਾਦਰ ਯਾਰ ਤਰੌਂਕਿਆ ਜਾ ਪਾਣੀ,
ਦਾਖਾਂ ਪੱਕੀਆਂ ਨਹੀਂ ਸਵਾਦਾਨ ਹੋ ਕੇ। ਬਹੁਤ ਵਾਹ। ਸੋਹਣਾ ਕਿ ਦਾਖਾਂ ਜਿਹੜੀਆਂ ਨੇ, ਦਾਖ ਜਿਹੜੇ ਨੇ ਅੰਗੂਰ ਦਾ ਮਤਲਬ ਲਿਖਿਆ ਇਹਦੇ ਤੇ, ਜਾਂ ਕੋਈ ਫਲ ਜਿਹੜਾ ਉਹਨੇ ਜਦੋਂ ਤਰੌਂਕਿਆ ਪਾਣੀ, ਆਪਣੇ ਜੋਗ ਦਾ ਪਾਣੀ ਤਰੌਂਕਿਆ ਉਹਨੇ। ਹੁਣ ਪਾਣੀ ਜਿਹੜਾ ਉਹ ਵੀ ਮੈਟਾਫੋਰਿਕ ਹੈ, ਉਹ ਵੀ ਸਿੰਬੋਲਿਕ ਹੈ ਕਿ ਪਾਣੀ ਤੇ ਹੈ ਹੀ ਹਯਾਤੀ, ਉਹ ਤੇ ਹੈ ਹੀ ਹਯਾਤੀ ਦਾ ਸੋਮਾ। ਪਾਣੀ ਪੀ ਕੇ ਤੇ ਅਸੀਂ ਜਿਉਂਦੇ ਹਾਂ, ਔਰ ਸਾਨੂੰ ਸਭ ਤੋਂ ਜ਼ਿਆਦਾ ਲੋੜ ਪਾਣੀ ਦੀ ਹੁੰਦੀ ਹੈ, ਪਿਆਸ ਸਾਨੂੰ ਪਾਣੀ ਦੀ ਹੁੰਦੀ ਹੈ। ਤੇ ਉਹਨੇ ਪਾਣੀ ਨੂੰ ਜਦੋਂ ਤਰੌਂਕਿਆ, ਫੁੱਲ ਪੱਕ ਕੇ, ਜਿਹੜੇ ਫਲ ਨੇ ਉਹ ਪੱਕ ਗਏ ਨੇ, ਸਵਾਦਾਨ ਹੋ ਕੇ, ਹੁਸ਼ਿਆਰ ਹੋ ਕੇ, ਆਪਣੇ ਆਪ ਵਿੱਚ ਆ ਕੇ, ਜਾਗ ਕੇ। ਇੱਕ ਇੱਥੇ ਥੋੜੇ ਜਿਹੀ ਐਂਬੀਗੁਇਟੀ ਹੈ, 12 ਵਰੀ ਰਾਜੇ ਨਿਗੇਵਾਨ ਹੋ ਕੇ। ਕਿਆ ਜਦੋਂ ਉਹ ਆਸਣ ਤੇ ਬੈਠਾ ਹੈ, ਉਹ ਜਿਹੜੀਆਂ ਦਾਖਾਂ ਪੱਕੀਆਂ ਨੇ, ਕਿਆ ਉਹ 12 ਵਰੇ ਉੱਥੇ ਬੈਠਾ ਰਿਹਾ ਜਾਂ ਇੱਕਦਮ ਪੱਕ ਗਈਆਂ ਨੇ ਉਹਦੀ ਕਰਾਮਾਤ ਨਾਲ? ਇਹ ਥੋੜੀ ਜਿਹੀ ਗੱਲ ਜਿਹੜੀ ਹੈ ਨਾ ਇਹਦੇ ਵਿੱਚ ਲੁਕੀ ਹੋਈ ਹੈ ਸਈਦ ਸਾਹਿਬ, ਤੇ ਦੱਸੋ ਇਹਨੂੰ, ਖੋਲੋ ਤੁਸੀਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ 12 ਬਰਸ ਬੈਠੇ ਹੈ ਜਾਂ ਇੱਕਦਮ ਹੋ ਗਈਆਂ ਨੇ? ਇਹ one of the few stanza ਜਿਹਦੇ ਵਿੱਚ ਮੈਨੂੰ ਸਿੰਬੋਲਿਜ਼ਮ ਬਹੁਤ ਜ਼ਿਆਦਾ, ਇਹਦੇ ਵਿੱਚ ਪਾਣੀ ਦਾ ਸਿੰਬੋਲਿਜ਼ਮ ਹੈ, ਖਿਸਮ ਦਾ ਸਿੰਬੋਲਿਜ਼ਮ ਹੈ, ਤਖਤ ਦਾ ਸਿੰਬੋਲਿਜ਼ਮ ਹੈ, ਦੁਨੀਆ, ਬਾਗ ਜਿਹੜਾ ਵੇ ਉਹਨੂੰ ਦੁਨੀਆ ਦੇ ਨਾਲ ਅਸੀਂ ਸਿੰਬਲਾਈਜ਼ ਕਰ ਸਕਦੇ ਹਾਂ, ਰਿਪਰੈਜ਼ੈਂਟ ਕਰਾ ਸਕਦੇ ਹਾਂ। ਔਰ ਜਿਹੜਾ 12 ਵਰੀ ਰਾਜੇ ਨਿਗੇਵਾਨ ਹੋ ਕੇ, ਇਹ 12, ਕਿਉਂਕਿ ਅੱਗੇ ਲਿਖਿਆ ਹੋਵੇ ਕਿ ਕਿੰਨੇ ਸਾਲ, 12 ਬਰਸ ਗੁਜ਼ਰੇ ਲਿਖੇ ਕੌਣ ਕੋਈ, ਕਿ ਜਿੰਨੇ ਵਰੀ, ਮੈਨੂੰ ਇੱਥੇ ਸਮਝ ਲੱਗੀ ਕਿ ਜਿੰਨੇ ਸਾਲ ਪੂਰਨ ਐਸ ਉਹਦੀ ਜਗ੍ਹਾ ਤੋਂ, ਬਾਦਸ਼ਾਹ ਦੀ ਜਿਹੜੀ ਸਲਤਨਤ ਹੈ, ਜਾਂ ਉਹ ਜਿਹੜਾ ਬਾਗ ਹੈ, ਜਾਂ ਉਹ ਜਿਹੜਾ ਪੂਰੀ ਜਿੱਥੇ ਉਹਦੀ ਹਕੂਮਤ ਹੈ, ਜਿੰਨੀ ਦੇਰ ਉੱਥੋਂ ਬਾਹਰ ਰਿਹਾ, ਉਹ ਬਾਹਰ ਉਜੜਿਆ ਰਿਹਾ, ਉੱਥੇ ਪ੍ਰੋਸਪੈਰਿਟੀ ਨਹੀਂ ਆਈ। ਔਰ ਜਿਹੜਾ ਇੱਥੇ ਜਿਹੜੀ ਇਮੇਜਰੀ ਤੇ ਸਿੰਬਲ ਉਹ ਇਹੀ ਹੈ ਕਿ ਜਿਸ ਜਗ੍ਹਾ ਤੇ ਨਾ ਇਨਸਾਫੀ ਹੋਵੇ, ਇਨਜਸਟਿਸ ਹੋਵੇ, ਉੱਥੇ ਚੀਜ਼ਾਂ ਕਦੀ ਪਨਪਦੀਆਂ ਨਹੀਂ। ਪਰ ਇੱਥੇ ਬਾਗ, ਇਹ ਉਹ ਬਾਗ ਹੈ ਜਿੱਥੇ ਫਿਰ ਇੱਕ ਹੋਰ ਹੈਗਾ ਕਿ ਜਿਹੜਾ ਜੋਗੀਆਂ ਦਾ ਇੱਕ ਜਿਹੜਾ ਟ੍ਰੈਡੀਸ਼ਨ ਹੈ ਕਿ ਉਹ ਬਾਗ 'ਚ ਜਾ ਕੇ ਆਪਣਾ ਡੇਰਾ ਲਾਉਂਦੇ ਨੇ, ਜਿਵੇਂ ਕਾਲੇ ਬਾਗ ਦੇ ਵਿੱਚ ਆਪਣਾ ਡੇਰਾ ਲਾਉਂਦਾ ਔਰ ਉੱਥੇ ਹੀਰ ਆਉਂਦੀ ਹੈ। ਇਸੀ ਤਰ੍ਹਾਂ ਇੱਥੇ ਉਹਨੇ ਬਾਗ 'ਚ ਜਾ ਕੇ ਆਪਣਾ ਡੇਰਾ ਲਾਇਆ ਤੇ ਉੱਥੇ ਆਏ ਨੇ ਉਹਦੇ ਕੋਲੋਂ ਮੰਨਤ ਮਨਵਾਉਣ ਵਾਸਤੇ, ਰਾਜਾ ਤੇ ਰਾਣੀ। ਸੋ ਕਾਫੀ ਚੀਜ਼ਾਂ ਪੈਰਲ ਚੱਲਦੀਆਂ ਪਈਆਂ, ਸਿੰਬਲਿਜ਼ਮ ਬਹੁਤ ਜ਼ਿਆਦਾ ਇਹਦੇ ਵਿੱਚ। ਤੇ ਫਲਾਂ ਦਾ ਪੱਕਣਾ, ਪਾਣੀ ਜ਼ਿੰਦਗੀ ਦੀ ਅਲਾਮਤ ਹੈ, ਯਾਨੀ ਉਹਦੇ ਆਉਣ ਦੇ ਨਾਲ ਨਾ ਇੱਕ ਉਜੜੀ ਹੋਈ ਦੁਨੀਆ, ਜਾਂ ਦੂਜੇ ਪਾਸਿਓਂ ਇੱਕ ਜਿਹੜਾ ਕਾਦਰੀਆ ਦੱਸਣਾ ਚਾਹ ਰਿਹਾ ਕਿ ਉਸ ਜ਼ਮਾਨੇ 'ਚ ਚੂੰਕਿ ਜੋਗੀ ਬਹੁਤ ਪਾਪੂਲਰ ਸੀ, ਜੋਗੀਜ਼ਮ, ਤੇ ਉਹ ਦੱਸਣਾ ਚਾਹ ਰਿਹਾ ਕਿ ਜੋਗੀ ਜਿੱਥੇ ਜਾਂਦੇ ਨੇ ਉਹ ਜਾ ਕੇ ਬਹਾਨਾ ਲਾ ਦਿੰਦੇ ਨੇ। ਔਰ ਖਸਮ ਦਾ ਜਿਹੜਾ ਇੱਥੇ ਸਿੰਬਲਿਜ਼ਮ ਸੀ ਮੈਨੂੰ ਬਹੁਤ ਅੱਛਾ ਲੱਗਾ। ਔਰ ਜਿਵੇਂ ਤੁਸੀਂ ਉਹਨੂੰ ਖੋਲਿਆ, ਵਾਕਈ ਮੈਨੂੰ ਨਹੀਂ ਸੀ ਪਤਾ ਕਿ ਉਹ ਖਸਮ ਜਿਹੜਾ ਉਹਦਾ ਮਾਲਕ ਤੇ ਹੁੰਦਾ ਵੇ, ਲੇਕਿਨ ਇਹਦੇ ਐਨੀਮੀ 'ਚ ਵੀ ਆਉਂਦਾ ਵੇ, ਕਿਉਂਕਿ ਟ੍ਰੈਡੀਸ਼ਨਲੀ ਪੰਜਾਬ ਦੇ ਵਿੱਚ ਜਾਂ ਉਸ ਤੋਂ ਵੀ ਪਹਿਲੇ ਪੰਜਾਬ ਟਾਈਮ ਇਮੋਰੀਅਲ ਕਿ ਜਿਹੜੀ ਬੀਵੀ ਦਾ ਜਾਂ ਔਰਤ ਦਾ ਜਿਹੜਾ ਇੰਤਖਾਬ ਸੀ ਉਹ ਜੰਗੋ ਜਦਨ ਨਾਲ ਹੁੰਦਾ ਸੀ, ਉਹਨੂੰ ਚੁੱਕਿਆ ਜਾਂਦਾ ਸੀ। ਇਸ ਨਾਲ ਨਹੀਂ ਸੀਗਾ ਵਿਆਹ ਸ਼ਾਦੀਆਂ ਦਾ ਹੱਥ ਲੈਣ ਦਾ ਤੇ ਹੱਥ ਦੇਣ ਦਾ ਜਾਂ ਵਿਆਹ ਦਾ। ਸੋ ਚੁੱਕਿਆ ਉਹਨੂੰ ਚੁੱਕਿਆ ਜਾਂਦਾ ਸੀ ਤੇ ਉਹ ਮਾਲਕ ਹੋ ਜਾਂਦਾ ਸੀ ਤੇ ਉਹ ਸਲੇਵ ਹੋ ਜਾਂਦੀ ਸੀ। ਉਹ ਚੁੱਕਿਆ ਸਲੇਵ ਹੋ ਜਾਂਦੀ ਸੀ ਤੇ ਉਹ ਕੁਛ ਨਹੀਂ ਸੀ। ਤੇ ਉਹ ਐਨੀਮੀ ਦੀ ਜਿਹੜਾ ਡੈਫੀਨੇਸ਼ਨ ਹੈ ਉਹ ਬਿਲਕੁਲ ਫਿੱਟ ਪੈਂਦੀ ਹੈ ਔਰ ਤੁਹਾਨੂੰ ਦੱਸਦੀ ਹੈ ਕਿ ਟ੍ਰੈਡੀਸ਼ਨ ਕੀ ਸੀ ਅਗਰ ਅਸੀਂ ਖੋਲੀਏ ਤੇ ਬਸ ਮੈਂ ਬਹੁਤਾ ਟਾਈਮ ਨਹੀਂ ਲਾਣਾ ਚਾਹ ਰਿਹਾ। ਜਿਹੜੀ ਸਿੰਬੋਲਿਜ਼ਮ ਸੀ ਮੈंने ਤੇ ਬਹੁਤ ਐਨਾ ਸਿੰਬੋਲਿਜ਼ਮ ਹੈ ਕਿਸੇ ਸਟੈਂਜ਼ੇ 'ਚ ਨਹੀਂ ਵੇਖਿਆ ਜਿਸ ਨਾਲ ਕੋਈ ਕੰਕਲੂਡ ਕੀਤਾ ਇਹਦੇ 'ਚ। ਹਾਂਜੀ ਹਾਂਜੀ। ਅੱਛਾ ਮਿਕੀ ਇਸ ਤਰ੍ਹਾਂ ਲੱਗਿਆ ਕਿ ਉਹ ਗੱਛੀ ਬੈਠਾ ਬਾਗ ਵਿੱਚ ਉਸ ਆਸਨ ਲਾਇਆ ਤੇ ਉਸਨੇ ਅੱਪਰ ਫਿਰ 12 ਵਰੇ ਹੋਰ ਲੱਗੇ ਰਾਜੇ ਨੇ ਤਖਤ ਉਜੜਨਿਆ, ਕਿਉਂਕਿ ਉਹ 12 ਸਾਲ ਨਾਲ ਜਿਹੜਾ ਪਹਿਲੋਂ ਉਹ 12 ਵਰੇ ਭੋਰੇ ਰਿਹਾ, ਫਿਰ ਉਹ 12 ਵਰੇ ਖੂਏ ਰਿਹਾ,
ਤੇ ਇਹ ਮਿਕੀ ਲੱਗਣਾ ਪਿਆ ਕਿ ਉਹ 12 ਸਾਲਾਂ ਨਾਲ ਨਾ ਇਸ ਤਰ੍ਹਾਂ ਨਾ ਇੱਕ ਸੀਕੁਐਂਸ ਆ ਤੇ ਉਹ ਜੋਗੀ ਜਿਹੜਾ ਬਣੀ ਪੂਰਨ ਭਗਤ ਜੋਗੀ ਬੜੀ ਆਸਨ ਲਾਈ ਛੋੜਿਆ ਤੇ ਹੋਰ ਉਸਨੇ ਅੱਪਰ ਫਿਰ 12 ਵਰੇ ਲੱਗੇ ਤੇ ਫਿਰ ਉਹ ਤਖਤ ਉਜੜਿਆ ਤੇ ਉਹ 12 ਵਰੇ ਉਹ ਮੈਡੀਟੇਸ਼ਨ ਕਰਨਾ ਪਿਆ ਸਾ ਜੋ ਕੁਝ ਵੀ ਕਰਨਾ ਪਿਆ ਸਾ ਪਰ ਉਸਨੀ ਤਪੱਸਿਆ ਜਿਹੜੀ ਕਿਹੜੀ ਵੀ ਸੀ ਉਹ ਉਸਨਾ ਖਸਮ ਪਿਓ ਆ ਜਾਂ ਦੁਸ਼ਮਣ ਆ ਉਸ ਤਪੱਸਿਆ ਨੀ ਵਜ੍ਹਾ ਸੂ ਫਿਰ ਮੋਇਆ ਉਸਨਾ ਤਖਤ ਜਿਹੜਾ ਉਜੜਿਆ ਜਾਂ ਅੱਗੇ ਜ਼ਿਕਰ ਹੋ ਸੀ ਕਿ ਉਸਨੀ ਔਲਾਦ ਕੋਈ ਨਹੀਂ ਉਹ ਉਸ ਜੋਗੀ ਦੀ ਤਪੱਸਿਆ ਹੀ ਜਿਸਨੀ ਵਜ੍ਹਾ ਸੂ ਇਹ ਹੋਇਆ ਮਿਕੀ ਇਹ ਲੱਗਾ ਔਰ ਤੇ ਸਿੰਬਲਿਜ਼ਮ ਡਿਸਕਸ ਹੋਈ ਚੁੱਕਿਆ ਆ ਮਗਰ ਇਹ ਤਰੋਕਿਆ ਜਿਹੜਾ ਉਸ ਪਾਣੀ ਆ ਇਹ ਕਿਸ ਤਰ੍ਹਾਂ ਦਾ ਪਾਣੀ ਆ ਕਿ ਜਿਸ ਨੂੰ ਬਾਗ ਉਜੜੀ ਗਿਆ ਜਾਂ ਤਖਤ ਉਜੜੀ ਗਿਆ ਦਾਖਾਂ ਪੱਕੀਆਂ ਸਵਾਦਾਨ ਹੋ ਕੇ ਇਹ ਵੀ ਬੜਾ ਹੈ ਕਿ ਬੜੇ ਜਾਗ ਕੇ ਹੁਸ਼ਿਆਰ ਹੋ ਕੇ ਅਗਰ ਤੁਸੀਂ ਬੈਠੋਗੇ ਤੇ ਫਿਰ ਦਾਖਾਂ ਪੱਕਣਗੀਆਂ ਤੁਹਾਡੇ ਜੋਗ ਦੀਆਂ ਤੁਹਾਡੇ ਇਸ਼ਕ ਦੀਆਂ ਜੋ ਵੀ ਤੁਸੀਂ ਦਾਖਾਂ ਲਾਉਂਦੇ ਹੋ ਹਾਂਜੀ ਅੱਗੇ ਹੁਣ ਕਿਸ਼ੋਰ ਜੀ ਅਗਲਾ ਬੰਦ ਪੜੋ ਤੁਸੀਂ ਫਿਰ ਅਸੀਂ ਤਸ਼ਰੀਹ ਕਰਨੇ ਆ ਇਹ ਗੱਲ ਮੈਂ ਤੇਰਾ ਕਲੀਅਰ ਕਰਨਾ ਚਾਹ ਰਿਹਾ ਸੀ ਮੈਂ ਕਾਦਰਿਆਤ ਤਰੋਕਿਆ ਜਾ ਪਾਣੀ ਦਾਖਾਂ ਪੱਕੀਆਂ ਨਹੀਂ ਸਵਾਦਾਨ ਇੱਥੇ ਮੈਨੂੰ ਲੱਗਦਾ ਪਿਆ ਕਿ ਉਹ ਕਹਿ ਰਿਹਾ ਵੀ ਕਾਦਰਿਆਤ ਕਮੈਂਟਰੀ ਕਰਦਾ ਪਿਆ ਕਿ ਉਹਦੇ ਆਣਾ ਐਸਾ ਸੀ ਜਿਵੇਂ ਸੁੱਕੇ ਬਾਗ ਨੂੰ ਪਾਣੀ ਲੱਗ ਜਾਏ ਤੇ ਉੱਥੇ ਫੁੱਲ ਤੇ ਫਲ ਦੁਬਾਰਾ ਉਗਨੇ ਸ਼ੁਰੂ ਹੋ ਜਾਣ ਸੋ ਉਹਦੀ ਜਿਹੜੀ ਉੱਥੇ ਆਸਨ ਲਾਣਾ ਹੈ ਉਹ ਇਸ ਤਰ੍ਹਾਂ ਨਹੀਂ ਹੈ ਜਿਵੇਂ ਕਿ ਇੱਕ ਉਜੜੇ ਬਾਗ ਨੂੰ ਪਾਣੀ ਦਿੱਤਾ ਜਾਏ ਔਰ ਉਹ ਬਲੋਸਮ ਕਰ ਜਾਏ ਜਾਂ ਬਲੂਮ ਕਰ ਜਾਏ ਤੇ ਇੱਥੇ ਮੈਨੂੰ ਇਹ ਲੱਗਿਆ ਦਾ ਮਤਲਬ ਕਿ ਉਹਦੇ ਆਉਣ ਦਾ ਮਤਲਬ ਐਂ ਸੀ ਕਿ ਜਿਵੇਂ ਕਿਸੇ ਸੁੱਕੀ ਥਾਂ ਤੇ ਪਾਣੀ ਆ ਜਾਂਦਾ ਹੈ ਔਰ ਉਹ ਤਰ ਹੋ ਜਾਂਦੀ ਹੈ ਤੇ ਉਹਦੇ ਆਣ ਮਤਲਬ ਸਾਰਾ ਸਿੰਬੋਲਿਕਲ ਹੈ ਤਾਂ ਉਹ ਜਿਹੜੀ ਸੁੱਕੀ ਥਾਂ ਹੀ ਨਾ ਉਹ ਮਾੜਾ ਆਪਣਾ ਖਿਆਲ ਹੈ ਕਿ ਉਹ ਮਤਲਬ ਉਹ ਜਿਹੜੀ ਉਸਨੀ ਮੁਲਕ ਆ ਜਾਂ ਸਿਆਲਕੋਟ ਸ਼ਹਿਰ ਆ ਜਾਂ ਰਾਜੇ ਨਾਲ ਜਿਹੜਾ ਮਲਕੀਅਤ ਹੀ ਜਾਂ ਰਾਜੇ ਨਾਲ ਜਿਹੜਾ ਰਾਜ ਆ ਉਹ ਪਨਪਨਾ ਪਿਆ ਸਾ ਜਾਂ ਇੱਕ ਆਊਟਵਰਡਲੀ ਉਸ ਵਿੱਚ ਪਨਪਨਾ ਹੀ ਸਾ ਉਸਨਾ ਰਾਜ ਸਾ ਜ਼ੁਲਮ ਸਾ ਰਾਜ ਸਾ ਉਹ ਉਜੜਨਾ ਪਿਆ ਤੇ ਜਿਹੜੀ ਇੱਕ ਜਸਟਿਸ ਆ ਜਾਂ ਜਿਹੜੀ ਇੱਕ ਰਹਿਮਦਿਲੀ ਹੈ ਜਾਂ ਜਿਹੜੀ ਜੋਗਨੀ ਫਿਲਾਸਫੀ ਹੈ ਉਹ ਪਨਪਨੀ ਪੀ ਉਸकी परवान चढ़ना पिया ते ये दो एक चीज ना राइज आ ते इस वास्ते असां आखने पिया कि बाग या दाखां जेड़ियां ओ पकनी पिया ते एक चीज ना फॉल आ जो जेड़ा उसने सलवान नाराज आ बहरहाल ओदे आसन दे नाल ਉਹਨੇ ਆਪ ਤਰੋਕਿਆ ਜਾਂ ਕੁਦਰਤ ਨੇ ਤਰੋਕਿਆ ਉਹਦੇ ਆਣ ਦੇ ਨਾਲ ਉਹ ਬਾਗ ਖੜਾ ਹੋ ਗਿਆ ਬਹਿਰਹਾਲ ਹਾਂਜੀ ਅਗਲਾ ਬੰਦ ਪੜੋ ਜੀ ਤੁਸੀਂ sorry, can I just say something? Sorry that everyone's talking about the Bagh, but I'm quite curious about Jo Guru Meherban ko, because when I first read it, I thought he gave his blessings. Lekin Zubairji, after what you said, then it feels like this is all planned. It was part of the plan. Ke jo hoya with Rani Sundara, like now he's ready to take revenge on his dad. I don't know. मुझे ये feel हो रहा है. I don't know. Can we say that? हाँ ਮੈਨੂੰ ਤੇ ਇਸ ਤਰ੍ਹਾਂ ਫੀਲ ਹੁੰਦਾ ਜਿਹੜਾ ਸਾਰਾ ਕਿੱਸਾ ਹੈ ਨਾ ਕਿਸੇ ਨੂੰ ਅਗਰ ਪੂਰਨ ਉੱਥੇ ਵਾਪਸ ਨਹੀਂ ਆਉਂਦਾ ਸਿਆਲਕੋਟ ਤੇ ਕਿੱਸਾ ਲਿਖਣ ਦਾ ਮਕਸਦ ਹੀ ਕੋਈ ਨਹੀਂ ਹੈ ਇਹ ਕਿੱਸਾ ਬਣਿਆ ਹੀ ਇਸ ਲਈ ਹੈ ਲਿਖਿਆ ਹੀ ਇਸ ਲਈ ਹੈ ਬੜਾ ਨੈਚੁਰਲ ਹੈ ਲੌਜੀਕਲ ਹੈ ਆਣਾ ਉਹਨੇ ਉੱਥੇ ਹੀ ਹੈ ਲੇਕਿਨ he is not the person ਉਹ ਬੰਦਾ ਨਹੀਂ ਹੈ ਜਿਹਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਸੀ ਰਾਜੇ ਸਲਵਾਨ ਨੇ 12 ਸਾਲ ਖੂਹ ਚ ਰਿਹਾ 12 ਸਾਲ ਉਹਨੇ ਜੋ ਕੱਟਿਆ ਹੁਣ 36 ਸਾਲ ਦਾ ਸਮਝੋ ਹੋ ਗਿਆ ਤੇ ਉਹ ਹੁਣ ਉਹ ਪਰਸਨ ਨਹੀਂ ਹੈ ਉਹ ਆ ਕੇ ਹਰ ਚੀਜ਼ ਨੂੰ ਉਲਟਾਏਗਾ ਠੀਕ ਹੈ ਉਹ ਅਸੀਂ ਬੜੀ ਡਿਟੇਲ ਇਹਦੇ ਤੇ ਗੱਲ ਕਰਾਂਗੇ ਬੇਸ਼ੁਮਾਰ ਗੱਲਾਂ ਨੇ ਅਜੇ ਮੈਂ ਨਹੀਂ ਕਰਨਾ ਚਾਹੁੰਦਾ ਕਿ ਉਹ ਸਾਰਾ ਕੀ ਕਰੇਗਾ ਉਹਦੀਆਂ ਕੀ ਮਸਾਇਲ ਨੇ ਹਾਂਜੀ ਸਹੀ ਸਾਹਿਬ ਤੁਸੀਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਸੀ ਕਿ ਉਹ ਰਿਵੈਂਜ ਵਾਸਤੇ ਨਹੀਂ ਭੇਜਿਆ
ਉਹ ਜਿਹੜਾ ਪਿੱਛੇ ਸੁੰਦਰਾਂ ਕੋਲ ਉਹਨੂੰ ਭੇਜਿਆ ਗਿਆ ਸੀ, ਉਹ ਵੀ ਇੱਕ ਮੇਰੇ ਖਿਆਲ ਦੇ ਵਿੱਚ ਉਹਦੇ ਗੁਰੂ ਦਾ ਇੱਕ ਟੈਸਟ ਹੈਗਾ ਸੀ ਉਹਦੇ ਵਾਸਤੇ, ਚੈੱਕ ਕਰਨ ਵਾਸਤੇ ਕਿ ਕਿਆ ਜਿਹੜੀ ਤਪੱਸਿਆ ਨੇ ਕੀਤੀ ਹੈ, ਜਿਹਦੇ ਵਿੱਚ ਜਤੀ ਸਤੀ ਰਹਿਣਾ ਪੈਂਦਾ ਹੈ ਬੰਦੇ ਨੂੰ, ਛੋਟੀ ਜਿਹੜੀ ਭੈਣ ਹੁੰਦੀ ਤੇ ਵੱਡੀ ਮਾਂ ਹੁੰਦੀ, ਕਿਆ ਉਹ ਉਸ ਜੋਗ ਦੇ ਪ੍ਰਿੰਸੀਪਲ ਨੂੰ ਸਟਿਕ ਕਰਦਾ ਕਿ ਨਹੀਂ ਕਰਦਾ। ਔਰ ਉਹ ਟੈਸਟ ਦੇ ਵਿੱਚ ਮੇਰੇ ਖਿਆਲ ਦੇ ਜੋ ਗੁਰੂ ਦਾ ਟੈਸਟ ਸੀ ਜਿਹੜਾ ਨੇ ਪਾਸ ਕੀਤਾ ਸੀ, ਤੇ ਹੁਣ ਉਹਨੇ ਕਹਿਤਾ ਕਿ ਹੁਣ ਤੈਨੂੰ ਮੇਰੇ ਕੋਲ ਕਿਸੇ ਕਿਸਮ ਦੀ ਟ੍ਰੇਨਿੰਗ ਦੀ ਲੋੜ ਨਹੀਂ ਹੈਗੀ, you are fit enough to go and do your job as another guru to the world। ਕਿਉਂਕਿ ਗੁਰੂ ਜਿਹੜਾ ਵੇ ਉਹ ਚੇਲੇ ਤਿਆਰ ਕਰਕੇ ਅੱਗੇ ਭੇਜਦਾ ਨਾ, ਤਾਂ ਕਿ ਉਹ ਆਪਣਾ ਕੰਟੀਨਿਊ ਕਰਨ ਮਿਸ਼ਨ। ਤੇ ਨੰਬਰ 1 ਨੰਬਰ 2 ਜੀ ਕੋਈ ਵੀ ਕਿੱਸਾ ਕਹਾਣੀ ਹੈ, ਭਾਵੇਂ ਉਹ ਹੈਮਲਟ ਹੋਵੇ ਤੇ ਭਾਵੇਂ ਹੀਰ ਰਾਂਝਾ ਹੋਵੇ। ਹੀਰ ਰਾਂਝੇ ਚ ਵੀ ਦੇਖੋ, ਰਾਂਝਾ ਜਿੱਥੋਂ ਪਿੰਡ ਚੋਂ ਨਿਕਲਦਾ ਅਖੀਰ ਤੇ ਵਾਪਸ ਆਖਰੀ ਸਟੈਂਜ਼ਾ ਚ ਉੱਥੇ ਵਾਪਸ ਆ ਕੇ ਭਾਬੀਆਂ ਨੂੰ ਕਹਿੰਦਾ ਜੀ ਕਿ ਲੋ ਜਾਓ ਮੇਰਾ ਜਾ ਕੇ ਵਿਆਹ ਕਰੋ, ਮੈਂ ਆ ਗਿਆ ਜੀ ਹੀਰ ਦਾ ਕਰਕੇ। ਸੋ ਇੱਥੇ ਵੀ ਪੂਰਨ ਨੇ ਵਾਪਸ ਆਣਾ ਸੀ ਤੇ ਕੰਕਲੂਡ ਹੋਣਾ ਸੀ, ਕਿਉਂਕਿ ਕੋਈ ਵੀ ਸਟੋਰੀ ਜਿਹੜੀ ਹੈ ਅਗਰ ਹੀਰੋ ਤੇ ਗਿਰਦ ਕਰਦੀ ਹੈ ਤੇ ਹੀਰੋ ਤੇ ਹੀ ਖਤਮ ਹੋਣੀ। ਹੈਮਲਟ ਚ ਵੀ ਦੇਖੋ ਸਟੋਰੀ ਹੈਮਲਟ ਤੋਂ ਸ਼ੁਰੂ ਹੁੰਦੀ ਹੈ ਤੇ ਹੈਮਲਟ ਦੇ ਮਰਨ ਤੇ ਹੀ ਖਤਮ ਹੁੰਦੀ ਹੈ, ਕਿਉਂਕਿ ਹੀ ਸੈਂਟਰ ਆਫ ਦਾ ਹੋਲ ਸਟੋਰੀ ਪਲਾਟ। ਔਰ ਰਿਵੈਂਜ ਹੀਰੋ ਕੋਲੋਂ, ਭਾਵੇਂ ਉਹ ਜੋਗੀ ਹੀਰੋ ਹੋਵੇ ਤੇ ਭਾਵੇਂ ਉਹ ਨਾਰਮਲ ਹੀਰੋ ਹੋਵੇ, ਰਿਵੈਂਜ ਜਿਹੜਾ ਵੇ ਉਹ ਐਕਸਪੈਕਟ ਨਹੀਂ ਕੀਤਾ ਜਾਂਦਾ। ਔਰ ਅਗਰ ਰਿਵੈਂਜ ਕਰਦਾ ਹੈ ਤੇ ਉਹ ਜਸਟਿਸ ਨਹੀਂ ਅਖੀਰ ਤੇ ਮੰਨਿਆ ਜਾਂਦਾ। ਖਾਸ ਤੌਰ ਤੇ ਜਿਹੜਾ ਰਵਾਇਤੀ ਸਾਡਾ ਜਿਹੜਾ ਕਿੱਸਾ ਕਹਾਣੀਆਂ ਨੇ, ਭਾਵੇਂ ਵੈਸਟਰਨ ਹੋਣ ਤੇ ਭਾਵੇਂ ਈਸਟਰਨ ਹੋਣ, ਮੇਰਾ ਖਿਆਲ ਹੈ। हाँ जी ईश्वर जी, अगला बात पढ़ो जी। जी सॉरी। स्वाद सिफ्त सुन के करामात जाहिरा, सारा शहर हुमा के आउंदाई, 12 बरस गुजरे लिखे कौन कोई, पर्दा पा के मुख छुपाउंदाई, जे कोई आग के पास मुराद मंगे, नाम रब दे आस पुछाउंदाई, कादर यार जाने दुख दुखियां दे, पूरन अन्या नैन दवाउंदा है। वाह वाह। तो जी सीन सिफ्त सुन के करामात ਜ਼ਾਹਰਾ, ਇਸ ਬੰਦ ਦੇ ਵਿੱਚ ਉਹ ਜਿਹੜਾ ਹੈ ਸਲਵਾਨ ਲੂਣਾ ਦੇ ਇਛਰਾਂ ਗਾਇਬ ਨੇ, ਪਬਲਿਕ ਹੈ ਇਹਦੇ ਚ, ਸਿਰਫ ਪਬਲਿਕ ਨੂੰ ਉਹ ਮੈਨੀਫੈਸਟ ਹੋ ਰਿਹਾ। ਜਿਹੜਾ ਕਹਿੰਦੇ ਨੇ ਨਾ ਕਿ ਨਾਨਕ ਜਿਹੜਾ ਹੈ, ਨਾਨਕ ਜਿਹੜਾ ਹੈ ਲਫ਼ਜ਼ ਹੈਗਾ ਬੜਾ ਮਸ਼ਹੂਰ, ਜ਼ਾਹਰ ਹੋਇਆ ਜਿਹੜਾ ਨਾਨਕ। ਸੀਨ ਸਿਫਤ ਸੁਣ ਕੇ ਕਰਾਮਾਤ ਜ਼ਾਹਰਾ, ਜਿੰਨੀਆਂ ਵੀ ਉਹਦੀਆਂ ਕਰਾਮਾਤ ਨੇ, ਸਿਫਤਾਂ ਨੇ, ਸਾਰਾ ਸ਼ਹਿਰ ਹੁਮਾ ਕੇ ਇਕੱਠਾ ਹੋ ਕੇ ਆ ਰਿਹਾ। ਪੂਰਾ ਸ਼ਹਿਰ ਜਿਹੜਾ ਉਹ ਆ ਗਿਆ ਕਿ ਬਾਗ ਜਿਹੜਾ ਆਬਾਦ ਹੋ ਗਿਆ, ਦਾਖਾਂ ਲੱਗ ਗਈਆਂ ਨੇ ਇੱਥੇ, ਕੋਈ ਜੋਗੀ ਆ ਕੇ ਬੈਠਾ ਹੋਇਆ। 12 ਬਰਸ ਗੁਜ਼ਰੇ ਲੱਖੇ ਕੌਣ ਕੋਈ, ਇਹ ਲੱਖਾ, ਉਹ ਬਾਗ ਦਾ ਨਾਮ ਹੀ ਲੱਖਾ ਹੈ। ਲੱਖਾ ਜਿਹੜਾ ਲਕਸ਼ ਵੀ ਹੈ, ਲਕਸ਼ ਵੀ ਹੈ। ਸਾਡੇ ਲਾਹੌਰ ਸ਼ਹਿਰ 9 ਲੱਖਾ ਹੈ ਬਾਗ ਹੈ, ਸਹੀਦ ਸਾਹਿਬ ਨੂੰ ਪਤਾ ਹੈ। ਜਾਂ ਉਹਦਾ ਮਤਲਬ ਹੈਗਾ ਬੜਾ ਲਕਸ਼, ਲਕਸ਼ ਮਾਨੇ ਹੁੰਦਾ ਬੜਾ ਇੱਕ ਕਰਿਸਮੈਟਿਕ, ਬੜਾ ਇੱਕ ਸਪਿਰਿਚੁਅਲ ਹੈ ਉਹ ਸਾਰਾ। ਹਾਂਜੀ 9 ਲੱਖ ਨਹੀਂ ਹੈ, 9 ਲੱਖਾ 9 ਲੱਖ ਨਹੀਂ ਹੈ। ਹਾਂ ਮੈਂ ਸਮਝ ਗਿਆ, ਲੇਕਿਨ ਅਸੀਂ ਲੱਖਾ 9 ਲੱਖ ਨੂੰ ਵੀ ਕਹਿੰਦੇ ਆ ਨਾ, 9 ਲੱਖਾ ਹਾਰ ਕੇ ਬਹੁਤ ਹੀ ਪ੍ਰੀਸ਼ੀਅਸ ਹਾਰ। ਹਾਂ ਬਹੁਤ ਪ੍ਰੀਸ਼ੀਅਸ, ਹਾਂ ਸਹੀ ਹੈ। ਤੇ 12 ਬਰਸ ਗੁਜ਼ਰੇ ਲੱਖੇ ਕੌਣ ਕੋਈ, ਇੱਥੇ ਮੇਰਾ ਹਾਲ ਕਲੀਅਰ ਹੋ ਗਿਆ ਕਿ ਉਹਨੂੰ ਵਾਕਈ 12 ਸਾਲ ਹੋ ਗਏ ਨੇ ਬਾਗ ਦੇ ਵਿੱਚ। ਕੌਣ ਦੱਸੇਗਾ ਉਹਨੂੰ, ਦੇਖਣ ਵਾਲਾ ਲਿਖਣ ਵਾਲਾ ਕੌਣ ਹੈ? ਪਰਦਾ ਪਾਏ ਕੇ ਮੁਖ ਛੁਪਾਉਂਦਾ, ਉਹਨੇ ਆਪਣੇ ਆਪ ਨੂੰ ਜ਼ਾਹਰ ਨਹੀਂ ਕੀਤਾ ਹੋਇਆ, ਆਪਣੇ ਆਪ ਨੂੰ ਲੁਕਾ ਕੇ ਰੱਖਿਆ ਹੈ, ਬਿਲਕੁਲ ਦਰਸ਼ਨ ਨਹੀਂ ਦੇ ਰਿਹਾ, ਆਪਣੇ ਦੀਦਾਰ ਨਹੀਂ ਕਰਾ ਰਿਹਾ, ਲੁਕਿਆ ਹੈ। ਜੇ ਕੋਈ ਆ ਕੇ ਪਾਸ ਮੁਰਾਦ ਮੰਗੇ, ਨਾਮ ਰੱਬ ਤੇ ਆਸ ਪੁਜਾਉਂਦਾ ਹੈ, ਰੱਬ ਦੇ ਨਾਂ ਤੇ ਉਹਦੀ ਆਸ ਪੂਰੀ ਕਰਦਾ ਹੈ। ਕਾਦਰ ਯਾਰ ਜਾਣੇ ਦੁੱਖ ਦੁਖੀਆਂ ਦੇ ਉਹ ਦੁੱਖ ਜਾਣਦਾ ਹੈ। ਪੂਰਨ ਅੰਨਿਆਂ ਨੈਣ ਦਵਾਉਂਦਾ, ਇਹ ਲਾਈਨ ਬਹੁਤ ਪਾਵਰਫੁਲ ਹੈ। ਨੈਣ ਦਵਾਉਣ ਦਾ ਮਤਲਬ ਸਿਰਫ ਇਹ ਨਹੀਂ ਹੈਗਾ ਕਿ ਅੰਨਿਆਂ ਨੂੰ ਉਹ ਅੱਖਾਂ ਦੇ ਦਿੰਦਾ ਹੈ, ਬਲਕਿ ਜਿਹੜੇ ਸਲਵਾਨ ਵਰਗੇ ਜਿਹੜੇ ਸੁਜਾਖੇ ਨੇ, ਯਾਨੀ ਕਿ ਨੈਣ ਹੋ ਕੇ ਅੰਨੇ ਨੇ, ਜਿਹੜੇ ਸੱਚ ਨੂੰ ਨਹੀਂ ਦੇਖ ਸਕਦੇ, ਉਹਨਾਂ ਨੂੰ ਵੀ ਜਿਹੜਾ ਉਹ ਅੰਨਿਆਂ ਨੂੰ, ਜਿਹੜੇ ਦੇਖਣ ਅੱਖਾਂ ਰੱਖਣ ਦੇ ਬਾਵਜੂਦ ਅੰਨੇ ਨੇ, ਉਹਨਾਂ ਨੂੰ ਵੀ ਵਿਖਾ ਰਿਹਾ ਹੈ। ਇਹ ਜਿਹੜੇ ਦੇਖਣ ਹੈ ਨਾ, ਇਹ ਬੜਾ ਇੱਕ ਪਾਵਰਫੁਲ ਥੀਮ ਹੈ 20th ਸੈਂਚੁਰੀ ਦੀ। ਇੱਕ ਫਿਲਾਸਫਰ ਗੁਜ਼ਰਿਆ ਜਾਨ ਬਰਜਰ, ਪਰ ਗੁਜ਼ਰਿਆ ਨਹੀਂ, ਸ਼ਾਇਦ ਜਿਉਂਦਾ ਹੀ ਹੈ ਮੇਰਾ, ਸਹੀ ਇੰਗਲੈਂਡ ਦਾ ਹੈ
ਜਾਨ ਬਰਚਰ ਬੜਾ ਮਸ਼ਹੂਰ ਨਾਂ ਹੈ, ਉਹਦੀ ਕਿਤਾਬ ਦਾ ਨਾਂ ਹੈ ਵੇਜ਼ ਆਫ ਸੀਇੰਗ, ਵੇਖਣ ਦੇ ਤਰੀਕੇ, ਪੇਂਟਿੰਗ ਦੇ ਬਾਰੇ ਹੈ ਕਿਤਾਬ, ਕਿ ਅਸੀਂ ਕਿਸ ਤਰ੍ਹਾਂ ਵੇਖ ਸਕਨੇ ਹਾਂ। ਇਹਦੇ ਉੱਤੇ ਵੀ ਹੈ, ਜੋਗੀਆਂ ਦਾ ਵੀ ਇਹੀ ਕੰਮ ਹੈ। ਰੱਬ ਨੇ ਸਾਨੂੰ ਕੰਨ ਵੀ ਦਿੱਤੇ ਨੇ, ਮੂੰਹ ਵੀ ਦਿੱਤਾ ਹੈ, ਅਸੀਂ ਬੋਲ ਵੀ ਸਕਨੇ ਹਾਂ, ਸੁਣ ਵੀ ਸਕਨੇ ਹਾਂ। ਕਿਆ ਅਸੀਂ ਸੱਚ ਦੇਖਨੇ ਹਾਂ? ਕਿਆ ਅਸੀਂ, ਉਹ ਹਜ਼ਰਤ ਅਲੀ ਦਾ ਵੀ ਕੌਲ ਹੈ ਕਿ ਬੰਦਾ ਆਪਣੀ ਜੀਭ ਦੇ ਥੱਲੇ ਲੁਕਿਆ ਹੈ। ਉਹਨਾਂ ਨੇ ਕਿਹਾ ਕਿ ਆਪਣੀ ਜ਼ੁਬਾਨ ਦੇ ਥੱਲੇ ਉਹ ਬੰਦਾ ਲੁਕਿਆ ਹੈ, ਹਜ਼ਰਤ ਅਲੀ ਨੇ, ਕਿਉਂਕਿ ਮੋਮੈਂਟ ਉਹ ਬੋਲੇਗਾ ਉਹਦਾ ਪਤਾ ਲੱਗ ਜਾਏਗਾ ਕਿ ਉਹ ਕੀ ਹੈ, ਉਹ ਕਿੰਨੇ ਪਾਣੀ 'ਚ ਹੈ, ਕਿੰਨਾ ਆਲਮ ਹੈ, ਕਿੰਨਾ ਜਾਹਲ ਹੈ। ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿਸੇ ਬਹੁਤ ਵੱਡੇ, ਸਮਝੋ ਇਮੈਜਿਨ ਕਰੋ ਕਿਸੇ ਸ਼ਾਪਿੰਗ ਬਹੁਤ ਵੱਡੀ ਮਾਰਕੀਟ 'ਚ ਜਾਂਦੇ ਹਾਂ, ਅਸੀਂ ਵੇਖਦੇ ਹਾਂ ਇੱਕ ਬਹੁਤ ਵੱਡੀ ਪਿਜਾਰੋ ਹੈ, ਇੱਕ ਬਹੁਤ ਵੱਡੀ ਪਰਾਡੋ ਹੈ, ਉਹ 'ਚੋਂ ਇੱਕ ਬਹੁਤ ਸ਼ਾਨਦਾਰ ਫੈਸ਼ਨੇਬਲ ਖੂਬਸੂਰਤ ਔਰਤ ਨਿਕਲਦੀ ਹੈ, ਉਹਨੇ ਬੜੇ ਕੱਪੜੇ ਪਾਏ ਨੇ, ਔਰਤਾਂ ਵੀ ਉਹਨੂੰ ਵੇਖ ਰਹੀਆਂ ਨੇ, ਮਰਦ ਵੀ ਦੇਖ ਰਹੇ ਨੇ। ਉਹ ਇੱਕ ਸ਼ਾਪਿੰਗ 'ਚ ਪਲਾਜ਼ੇ 'ਚ ਵੜਦੀ ਹੈ, ਉਸੇ ਸ਼ਾਪਿੰਗ ਪਲਾਜ਼ੇ ਦੀ ਨੁੱਕਰ ਤੇ ਇੱਕ ਸਾਈਡ ਤੇ ਹਨੇਰੇ ਦੇ ਵਿੱਚ ਇੱਕ ਛੋਟਾ ਬੱਚਾ ਬੈਠਾ ਹੈ ਜਿਹੜੇ ਬੂਟ ਪਾਲਿਸ਼ ਕਰ ਰਿਹਾ। ਉਹਨੂੰ ਨਹੀਂ ਅਸੀਂ ਵੇਖਦੇ। ਅੱਖਾਂ ਉਹੀ ਨੇ ਜਿਨ੍ਹਾਂ ਨਾਲ ਅਸੀਂ ਉਸ ਔਰਤ ਨੂੰ ਵੇਖਦੇ ਹਾਂ, ਤੇ ਅੱਖਾਂ ਉਹੀ ਨੇ ਜਿਨ੍ਹਾਂ ਨਾਲ ਉਸ ਅਸੀਂ ਬੱਚੇ ਨੂੰ ਵੇਖਣਾ ਹੈ। ਅੱਖਾਂ ਦਾ ਕੰਮ ਹੈ ਟੂ ਸੀ, ਲੇਕਿਨ ਦੇਖਣਾ ਕੀ ਹੈ? ਦੇਖਣ ਜਿਹੜਾ ਹੈ ਉਹ ਸਾਡੀ, ਜਿਹੜਾ ਮਾਈਂਡ ਹੈ ਨਾ ਸਾਡਾ, ਉਹ ਦੇਖਦਾ ਹੈ, ਜੋ ਚਾਹੁੰਦਾ ਹੈ ਉਹ ਦੇਖਦਾ, ਜੋ ਨਹੀਂ ਚਾਹੁੰਦਾ ਉਹ ਨਹੀਂ ਵੇਖਦਾ। ਲਿਹਾਜ਼ਾ ਵੇਖਣ ਜਿਹੜਾ ਨੂੰ ਵੀ ਕਈ ਕਮਾਲ ਹੈਗਾ। ਇੱਥੇ ਵੀ ਇਹੀ ਗੱਲ ਕਰ ਰਿਹਾ, ਅੰਨਿਆਂ ਨੂੰ ਨੈਣ ਦਵਾਉਂਦਾ ਹੈ। ਇੱਥੇ ਅੱਖਾਂ ਦੀ ਗੱਲ ਨਹੀਂ ਕੀਤੀ ਉਹਨੇ, ਉੱਥੇ ਨੈਣਾ ਦੀ ਗੱਲ ਕੀਤੀ ਹੈ, ਤੇ ਅਸੀਂ ਨੈਣਾ ਦੇ ਆਖੇ ਲੱਗੇ। ਸਈਦ ਸਾਹਿਬ ਜੀ, ਸ਼ਾਹ ਹੁਸੈਨ ਦੀ ਲਾਈਨ ਲੱਗੀ ਹੈ ਕਿ ਅਸੀਂ ਨੈਣਾ ਦੇ ਆਖੇ ਲੱਗੇ। ਆਪਣਾ ਹੈਗਾ ਚਿੱਟੇ ਚਿੱਟੇ ਚੜੇ ਸਫੈਦੀ ਕਾਗ ਨਾ ਥੀਂਦੇ। ਹਾਂ ਬੱਗੇ, ਹਾਂ, ਚਿੱਟੇ ਕਾਲੇ ਚੜੇ ਬੱਗ ਨਾ, ਸਫੈਦੀ, ਹਾਂ ਕਾਲੇ ਬੱਗ ਨਾ ਚੜੇ ਸਫੇਦੀ, ਹਾਂ, ਕਾਗ ਨਾ ਥੀਂਦੇ ਬੱਗੇ, ਤੇ ਸ਼ਾਹ ਹੁਸੈਨ ਸ਼ਹਾਦਤ ਪਾਇਨ ਜੋ ਮਰਨ ਮਿੱਤਰਾਂ ਦੇ ਅੱਗੇ। ਅੱਗੇ ਜੀ। ਤੇ ਨੈਣ ਜਿਹੜੇ ਨੈਣ ਨੇ, ਉਹਨਾਂ ਨੂੰ ਨੈਣ ਦਵਾ ਰਿਹਾ ਉਹ। ਹਾਂਜੀ, ਹੁਣ ਤੁਸੀਂ ਸਾਰੇ ਦੋਸਤ ਕਰੋ ਗੱਲ। ਮੈਂ ਇੱਕ ਇੰਟਰਸਟਿੰਗ ਪੈਰਲ ਡਰਾ ਕਰਨਾ ਚਾਹ ਰਿਹਾ ਵੇਖਣ ਦੇ ਬਾਰੇ ਚ, ਕਿ ਵੇਖਣਾ ਕੀ ਹੈ। ਹਾਂਜੀ, ਮੇਰੇ ਖਿਆਲ ਉਹ ਜਿਹੜਾ ਵੇਜ਼ ਆਫ ਸੀਇੰਗ ਜਿਹੜਾ ਵੇ, ਉਹ ਵੀ ਬੜਾ ਅੱਛਾ ਉਹਨੇ ਗੱਲ ਕੀਤੀ, ਲੇਕਿਨ ਵਾਰਿਸ ਸ਼ਾਹ ਨੇ ਜਿਹੜਾ ਇਹਨੂੰ ਵੇਖਣ ਤੇ ਜਿਹੜਾ ਜ਼ੋਰ ਪਾਇਆ ਹੈ ਨਾ, ਕਿ ਤੁਸੀਂ ਆਪਣੀ ਜਿਹੜੀ ਅਕਲ ਤੇ ਪਰਦੇ ਨੇ, ਮਾਈਂਡਸ ਆਈ ਜਿਹਨੂੰ ਕਹਿੰਦੇ ਨੇ, ਉਹ ਲਾਣੇ ਨੇ। ਉਹ ਮੈਂ ਜ਼ਰਾ ਵੀ ਰਿਫਰੈਸ਼ ਕਰਨ ਵਾਸਤੇ ਕਿ ਇਸ ਕੁੰਡ ਦੇ ਵਿੱਚ ਬਹੁਤ ਖਰਾਬੀਆਂ ਨੇ। ਅੱਗ ਲਾਏ ਕਿ ਕੁੰਡ ਨੂੰ, ਤੇ ਕੁੰਡ ਹੁਸਨ ਆਪ ਛੁਪਾ ਲੈਂਦਾ, ਮਿਲੇ ਕੁੰਡ ਵਾਲੀ ਰੜੇਵਾੜੀਏ ਨੀ, ਕੁੰਡ ਆਸ਼ਕਾਂ ਦੇ ਬੇੜੇ ਡੋਬ ਦਿੰਦਾ, ਮੈਨਾ ਤੇ ਵਾਲੀਏ ਨੀ ਮਾਰੀਏ ਨੀ, ਤਦੋਂ ਇਹ ਜਹਾਨ ਸਭ ਨਜ਼ਰ ਆਵੇ। ਦੈਟਸ ਦ ਪੁਆਇੰਟ। ਤਦੋਂ ਇਹ ਜਹਾਨ ਸਭ ਨਜ਼ਰ ਆਵੇ ਜਦੋਂ ਕੁੰਡ ਨੂੰ ਜ਼ਰਾ ਉਤਾਰੀਏ ਨੀ, ਤੇ ਕੁੰਡ ਅੰਨਿਆਂ ਕਰੇ ਸੁਜਾਖਿਆਂ ਨੂੰ, ਤੇ ਕੁੰਡ ਲਾਹ ਤੂੰ ਮੂੰਹ ਤੋਂ ਲਾੜੀਏ ਨੀ। ਇਹ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਲਾਣਾ, ਉਹ ਮੈਂ ਜ਼ਰਾ ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਤੇ ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨਹੀਂ। ਸੋ ਇਹ ਬਸ ਮੈਂ ਨਾ ਕਹਿਣਾ ਸੀ ਕਿ ਮੈਨੂੰ ਪੈਰਲ ਡਰਾ ਹੋ ਰਿਹਾ ਸੀ ਇੱਥੇ, ਤੇ ਦੋਵਾਂ ਦਾ, ਕਿ ਵੇਖਣਾ ਕੀ ਹੁੰਦਾ ਤੇ ਕੁੰਡ ਕੀ ਹੁੰਦਾ, ਕਿਸ ਨਾਲ ਕੁੰਡ ਜਿਹੜਾ ਖਰਾਬੀਆਂ ਪੈਦਾ ਕਰਦਾ, ਔਰ ਕਿਸ ਨਾਲ ਜੋ ਸਾਡਾ ਜਿਹੜਾ ਫਿਲੋਸੋਫੀਕਲ ਤੇ ਪੋਇਟਰੀ ਹੈ ਟ੍ਰੈਡੀਸ਼ਨਲ, ਉਹਦੇ ਵਿੱਚ ਕਿੰਨਾ ਜ਼ੋਰ ਹੈ ਅੱਖਾਂ ਦਿਮਾਗ ਇਸਤੇਮਾਲ ਕਰਨ ਤੇ ਅੱਖਾਂ ਮਾਈਂਡਸ ਆਈ ਖੋਲਣ ਤੇ, ਅਕਲ ਦੀ ਅੱਖ। ਲੇਕਿਨ ਇੱਥੇ ਮੈਂ ਇਹ ਗੱਲ ਪੁੱਛਣੀ ਸੀ, 12 ਬਰਸ ਗੁਜ਼ਰੇ ਲੱਖੇ ਕੌਣ ਕੋਈ, ਤੇ ਉਹ 12 ਬਰਸ ਤੇ ਉਹ ਛੁੱਟਿਆ ਗਿਆ ਖੂਹ ਦੇ ਵਿੱਚ। 12 ਬਰਸ ਉਹਨੇ ਖੂਹ ਸਾਰੇ 24 ਸਾਲ ਹੋ ਗਏ, ਤੇ 12 ਬਰਸ ਉਹਨੇ ਗੁਜ਼ਾਰੇ ਉੱਥੇ ਟ੍ਰੇਨਿੰਗ ਦੇ 36 ਹੋ ਗਏ, ਤੇ ਇਹ 12 ਬਰਸ ਫਿਰ ਆ ਕੇ ਬਾਗ 'ਚ ਬੈਠਾ ਰਿਹਾ।
so it's about 48. He's 48 years old. ਐਵੇਂ ਮੈਂ ਗੱਲ ਕਰ ਰਿਹਾ ਹਾਂ। ਨਹੀਂ ਸ਼ਕਤੀ ਨਹੀਂ, ਉਹ ਜਿਹੜੇ ਜੋਗੀ ਦੇ ਗੁਜ਼ਾਰੇ ਨੇ ਉਹਦਾ ਕੋਈ ਜ਼ਿਕਰ ਨਹੀਂ ਹੈ। ਠੀਕ ਹੈ, ਇਹ ਤਿੰਨਾਂ ਦਾ ਤੇ ਜ਼ਿਕਰ ਹੈ, ਆ ਰਿਹਾ ਹੈ। ਹੁਣ ਬਾਗ ਦਾ ਤੇ ਜ਼ਿਕਰ ਆ ਰਿਹਾ ਹੈ, ਬਾਕੀਆਂ ਦਾ ਵੀ ਆਇਆ। ਮੇਰੇ ਖਿਆਲ ਇਹੀ ਹੈ, ਉਹ ਸਿੱਖ ਲੈਸਨ ਲੂਸਨ ਲੈ ਕੇ ਆ ਗਿਆ ਉੱਥੇ ਕੁਛ ਅਰਸਾ ਗੁਜ਼ਾਰ ਕੇ। ਲੇਕਿਨ ਇੱਥੇ ਹੁਣ ਉਹਦੀ ਚੱਲ ਆਸਨ ਤੇ ਬੈਠਾ ਹੈ, ਉਹ ਤਪੱਸਿਆ ਚੱਲ ਰਹੀ ਹੈ ਉਹਦੀ। ਠੀਕ ਹੈ, ਉਹ ਦਾਖਾਂ ਵੀ ਜਿਹੜੀਆਂ ਪੱਕੀਆਂ ਨੇ, ਜ਼ਾਹਰ 12 ਫਰਜ਼ ਹੀ ਪੱਕੀਆਂ ਨੇ। ਠੀਕ ਹੈ, ਠੀਕ ਹੋ। ਹਾਂਜੀ, ਆਪਣੇ ਕਿਸ਼ਵਰ ਜੀ ਕਰੋ ਜੀ ਤੁਸੀਂ ਗੱਲ। ਬਹੁਤ ਖੂਬਸੂਰਤ ਇਹ ਜਿਹੜੀ ਸਿੰਬਲਿਜ਼ਮ, ਅੱਖ ਖੋਲਣੇ ਨਾ ਸਿੰਬਲਿਜ਼ਮ ਆ ਨਾ, ਇਹ ਤੇ ਬਹੁਤ ਹੀ ਖੂਬਸੂਰਤ ਆ। ਇਸ ਵਿੱਚ ਮਤਲਬ ਹਰ ਤਰ੍ਹਾਂ ਨਹੀਂ ਤੁਸਾਂ ਕੀ ਕਿ ਸੋਚਨੇ ਸਮਝਨੇ ਵੀ ਸਲਾਹੀਅਤ ਵੀ ਥਈ, ਅੱਖ ਖੁੱਲਣਾ ਉਹ ਵੀ ਆ, ਅੰਦਰੂਨੀ ਇੱਕ ਸਪਿਰਿਚੁਅਲ ਅੱਖ ਖੁੱਲਣੀ ਉਹ ਵੀ ਥਈ ਹੈ ਵਿੱਚ। ਫਿਰ ਇਹ ਜਿਹੜਾ ਬੈਕਗਰਾਉਂਡ ਕਾਦਰ ਯਾਰ ਨੇ ਜ਼ਮਾਨੇ ਨਾਲ ਬੈਕਗਰਾਉਂਡ ਆ ਕਿ ਮਹਾਰਾਜਾ ਰਣਜੀਤ ਸਿੰਘ ਆ, ਪੰਜਾਬ ਜਿਹੜਾ ਉਹ ਬੱਖ ਹੋਈ ਗਿਆ, ਅੰਗਰੇਜ਼ਾਂ ਨਾਲ ਲੜਨਾ ਪਿਆ, ਤੇ ਅੱਖ ਖੋਲਣਾ ਉਹ ਵੀ ਹੋਈ ਸਕਣਾ ਕਿ ਜਿਹੜੀ ਪੰਜਾਬ ਨੀ ਸੋਸ਼ੀਓ ਪੋਲੀਟੀਕਲ ਇੱਕ ਕੌਨਸ਼ੀਅਸਨੈਸ ਸੀ, ਉਸ ਵਿੱਚ ਫਿਰ ਇਹ ਰਾਜ ਨਾਲ ਤੇ ਅੰਗਰੇਜ਼ਾਂ ਨਾਲ ਜਿਹੜਾ ਇੱਕ ਆਪਰੇਸ਼ਨ ਆ ਉਸਨੇ ਖਿਲਾਫ ਵੀ ਅੱਖ ਖੁੱਲਣੀ ਪਈ। ਬੜੀ ਇੱਕ ਤੁਸੀਂ ਬੜੀ ਤਰ੍ਹਾਂ ਇੰਟਰਪ੍ਰੇਟ ਕਰੀ ਸਕਦੇ ਹੋ। ਮਿਕੀ ਅਬਦੁੱਲਾ ਹੁਸੈਨ ਨਾ ਇੱਕ ਨਾਵਲ ਆ ਉਦਾਸ ਨਸਲੇ ਨੇ ਨਾਂ ਆ, ਉਸ ਵਿੱਚ ਨਾ ਉਹ ਬੜੀ ਖੂਬਸੂਰਤ ਇੱਕ ਗੱਲ ਕਰਨੇ, ਉਹ ਮਿਕੀ ਪੈਰਾਗ੍ਰਾਫ ਬਹੁਤ ਖੂਬਸੂਰਤ ਲੱਗਣਾ। ਉਹ ਆਖਣੇ ਕਿ ਜਦੋਂ ਤੁਸਾਂ ਚੰਦ ਵਰੇ ਜ਼ਿੰਦਗੀ ਤੱਕੀ ਕਿੰਨੇ ਹੋ ਨਾ, ਤੇ ਤੁਸਾਂ ਨੀ ਅੱਖਾਂ ਪਰ ਉਸ ਨਾਲ ਅਸਰ ਪੈਣਾ, ਜਾਂ ਤੇ ਤੁਸਾਂ ਨੀ ਅੱਖ ਬਿਲਕੁਲ ਮੁਰਦਾ ਹੋਈ ਦੱਸਣੀ, ਉਸ ਵਿੱਚ ਕੋਈ ਜ਼ਿੰਦਗੀ ਨਹੀਂ ਰਹਿਣੀ, ਜਾਂ ਫਿਰ ਉਸ ਅੱਖ ਵਿੱਚ ਇਤਨਾ ਦਰਦ ਤੇ ਖੁਸ਼ੀ ਦੋਏ ਦਿਸਣੀਆਂ ਕਿ ਤੁਸਾਂ ਕੀ ਪਤਾ ਲੱਗਣਾ ਕਿ ਉਸ ਬੰਦੇ ਜਿਹੜੀ ਹੈ ਨਾ ਜ਼ਿੰਦਗੀ ਗੁਜ਼ਾਰੀ ਹੋਈ ਤੇ ਜ਼ਿੰਦਗੀ ਨੇ ਹਰ ਪਹਿਲੂ ਨਾਲ ਉਸ ਆਪਣੇ ਆਪੇ ਕੀ ਪਛਾਣਿਆ। ਤੇ ਇਹ ਗੱਲ ਜਦੋਂ ਮੈਂ ਪੜ੍ਹਨੀ ਆ, ਜਾਂ ਮੈਂ ਬਹੁਤ ਪਹਿਲੂ ਜਦੋਂ ਪੜ੍ਹੀ ਸੀ, ਤੇ ਮੈਂ ਲੋਕਾਂ ਦੀ ਅੱਖੀਆਂ ਕੀ ਬੜਾ ਗੌਰ ਨਾਲ ਤੱਕਨੀਆਂ ਕਿ ਉਸਨੀ ਅੱਖ ਜ਼ਿੰਦਾ ਹੀ ਕਿ ਉਸਨੀ ਅੱਖ ਹੁਣ ਮੋਈ ਹੋਈ, ਕਿਉਂਕਿ ਉਸਨੂੰ ਪਤਾ ਲੱਗਣਾ। ਤੇ ਉਹ ਗੱਲ ਬਿਲਕੁਲ ਠੀਕ ਹੀ ਤੁਸਾਂ ਕਿ ਕੋਈ ਅੱਖ ਉਸ ਵਿੱਚ ਇਤਨਾ ਦਰਦ ਹੈ, ਇਤਨੀ ਖੁਸ਼ੀ ਦਿਸਣੀ ਨਾ, ਕਿ ਤੁਸਾਂ ਸ਼ਰਾਰਤ ਵੀ ਦਿਸਣੀ ਕਈ ਦਫਾ, ਤੁਸਾਂ ਕੀ ਪਤਾ ਲੱਗਣਾ ਕਿ ਇਹ ਬੰਦਾ ਜਿਹੜਾ ਹੈ ਨਾ ਇਸਨੀ ਅੰਦਰੂਨੀ ਕੈਫੀਅਤ ਜਿਹੜੀ ਹੈ ਉਹ ਜ਼ਿੰਦਾ ਹੀ। ਸਹੀ ਹੈ। ਅਸੀਂ ਕਾਲਜ ਦੇ ਵਿੱਚ ਇੱਕ ਸ਼ੇਰ ਪੜ੍ਹਨੇ ਹੁੰਦੇ ਸਾਂ, तुम समुंदर की बात करते हो लोग आंखों में डूब जाते हैं। हाँ जी, बहुत अच्छा। ਉਹ ਵਾਲੀ ਅੱਖ ਨੇ हाँ जी, ਵਧੀਆ ਜੀ, ਦੇਖਣ ਵਾਲੀ ਅੱਖ ਨੇ। Can I just add that, you know, Qadir Yar's Jaane Dukh Dukhiyan De reminded me of Mia Saab. Can I recite two verses? So, yes, why not, sure. So it's Dukhiye di gal Dukhiya Sunda Keemat Qadar Pehchane Ki Dukhiya Jo Dukhiye Agge Dasse Nahi Vihane Jiyon Dukhiye Nu Dukhiya Milke Hanju Par Ronda ਸੁਖੀਏ ਤਾਈ ਤੱਕ ਕੇ ਸੁਖੀਏ ਐਸਾ ਖੁਸ਼ ਨਾ ਹੁੰਦਾ। ਆਹਾ, that's why it reminded me of। ਵਾਹ ਜੀ ਵਾਹ, ਇਹ ਬਹੁਤ ਮਜ਼ੇਦਾਰ ਹੈ। ਕੋਈ ਸ਼ਾਹ ਹੁਸੈਨ ਦੀ ਲਾਈਨ ਆ ਗਈ, ਕਿਸੇ ਨੇ ਉਹਦੀ ਵਾਰਿਸ ਸ਼ਾਹ ਸਈਦ ਸਾਹਿਬ ਵਾਰਿਸ ਸ਼ਾਹ ਨੂੰ ਪੜ੍ਹਦੇ ਨੇ, ਮੈਨੂੰ ਸ਼ਾਹ ਹੁਸੈਨ ਯਾਦ ਆ ਜਾਂਦਾ ਕਿਉਂਕਿ ਉਹ ਮੈਂ ਸ਼ਾਹ ਹੁਸੈਨ ਬੜਾ ਰੱਟੇ ਲਾਏ ਇਹਨੇ, ਤੇ ਤੁਸੀਂ ਮੀਆਂ ਸਾਹਿਬ ਨੂੰ ਲੈ ਆਉਂਦੇ ਹੋ, ਇਹ ਸਾਰੇ ਸ਼ਾਇਰ ਜੁੜੇ ਨੇ ਇੱਕ ਦੂਸਰੇ ਨਾਲ। ਅੱਛਾ ਜੀ, ਅੱਗੇ ਹੁਣ ਮਤੀਆ ਜੀ ਜ਼ੁਆਦ ਜ਼ਰਬ। ਹਾਂ ਜੀ ਜੀ, okay। ਜ਼ੁਆਦ ਜ਼ਰਬ ਚਲਾਵਦਾ ਜੋਤ ਐਸੀ, ਰਾਜਾ ਸਨੇ ਰਾਣੀ ਚਲ ਆਇਆ ਈ, ਅੱਗੇ ਅੱਗੇ ਸਲਵਾਨ ਤੇ ਪਿੱਛੇ ਲੂਣਾ, ਰੱਬ ਦੋਹਾਂ ਨੂੰ ਬਾਗ ਲੈ ਆਇਆ ਈ, ਪੂਰਨ ਜਾਣਿਆ ਮਾਤਾ ਤੇ ਪਿਤਾ ਆਏ, ਜਿਨ੍ਹਾਂ ਮਾਰ ਖੂਏ ਕਟਵਾਇਆ ਈ, ਕਾਦਰ ਯਾਰ ਮੀਆਂ ਅੱਗੂ ਉੱਠ ਪੂਰਨ, ਚੁੰਮ ਚਰਨ ਤੇ ਸੀਸ ਨਵਾਇਆ ਈ। ਹਾਂ, ਅੱਗੇ ਤੁਸੀਂ ਸਹੀ ਸਾਹਿਬ ਪੜੋ।
ਇਕੱਠੇ ਹੀ 3 ਪੜ੍ਹ ਲੈਂਦੇ ਆ ਮੇਰਾ ਖਿਆਲ ਹੈ। ਠੀਕ ਹੈ। ਤੋਏ ਤਰਫ ਤੇਰੀ ਮੱਥਾ ਟੇਕਣੇ ਨੂੰ ਰਾਜਾ ਕਹੇ ਅਸੀਂ ਸੇਵਾਦਾਰ ਆਏ, ਅੱਗੋਂ ਉੱਠ ਕੇ ਤੁਧ ਫਕੀਰ ਸਾਈਂ, ਵੱਡਾ ਭਾਰ ਸਾਡੇ ਸਿਰ ਚਾੜਿਆ ਏ। ਮੇਰੇ ਭਾਣੇ ਤੇ ਰਾਜਿਆ ਰੱਬ ਤੈਨੂੰ, ਕਰ ਗੁਰਾਂ ਦੇ ਰੂਪ ਉਤਾਰਿਆ ਈ। ਕਾਦਰ ਯਾਰ ਤੂੰ ਦੇਸ ਦਾ ਮਲ ਖਾਵਨ, ਤਾਂ ਮੈਂ ਇਤਨਾ ਬਚਨ ਪੁਕਾਰਿਆ ਏ। ਹਾਂਜੀ ਕਿਸ਼ਵਰ ਜੀ ਤੁਸੀਂ ਪੜੋ ਜੀ ਅਗਲਾ। जोए जाहिर हकीकता करे राजा, क्यों कर चल के आयो अस्थान मेरे। राजा आख्या सुनो फकीर साईं, घर नहीं होंदी संतान मेरे। आंगन दिसे ना खेड दा बाल मैनू, सुंजे पए ने महल वीरान मेरे। कादर यार मियां चोए बरस गुजरे, घर दिसदा ई नहीं निशान मेरे। ਹਾਂ ਇੱਕ ਤੇ ਇਹਦੀ ਸਪੀਡ ਬੜੀ ਜ਼ਬਰਦਸਤ ਹੈ ਇਹਦੇ ਪੂਰੇ ਕਿੱਸੇ ਦੀ। ਪਰ ਉਹਨੇ ਕਿਹਾ ਗੁਰੂ ਵਿਦਾ ਕੀਤਾ, ਮਿਹਰਬਾਨ ਹੋ ਕੇ ਠੱਕ ਕਰਕੇ ਉਹ ਸਿਆਲਕੋਟ ਪਹੁੰਚ ਗਿਆ। ਦਾਖਾਂ ਵੀ ਲੱਗ ਗਈਆਂ ਨੇ, ਲੋਕਾਂ ਨੂੰ ਵੀ ਪਤਾ ਚੱਲ ਗਿਆ। 12 ਬਰਸ ਵੀ ਗੁਜ਼ਰ ਗਏ ਨੇ ਔਰ ਉਹਨਾਂ ਨੂੰ ਲੋਕਾਂ ਨੂੰ ਦੇ ਵੀ ਰਿਹਾ, ਉਹ ਦੁਖੀਆਂ ਦੇ ਦੁੱਖ ਦੂਰ ਕਰ ਰਿਹਾ, ਨੈਣਾ ਨੂੰ ਨੈਣ ਦੇ ਰਿਹਾ। ਤੇ ਜ਼ੋਏ ਜ਼ਰਬ ਚਲਾਉਂਦਾ ਜੋਤ ਐਸੀ, ਜ਼ਰਬ ਮੈਨੇ ਹੁੰਦਾ ਹਿੱਟ ਕਰਨਾ, ਇੱਥੇ ਸਿੱਕਾ ਚਲਾਉਣਾ ਵੀ ਲਿਖਿਆ ਹੈ ਲੇਕਿਨ ਇੱਥੇ ਉਹ ਇੰਨੇ ਤੇਜ਼ੀ ਦੇ ਨਾਲ ਜੋਤ ਜਿਹੜੀ ਹੈਗੀ ਹੈ, ਜੋਤ ਤੇ ਵੈਸੇ ਤੇ ਰੋਸ਼ਨੀ ਹੈ, ਦੀਵਾ ਹੈ, ਜੋਤੀ ਜੋਤ ਸਮਾਵਣਾ। ਤੇ ਉਹਦੇ ਚ ਦਮੂਦਰ ਨੇ ਕਿਹਾ ਕਿ ਜਦੋਂ ਕਾਇਨਾਤ ਚ ਰੱਬ ਹੀ ਸੀ ਤੇ ਜੋਤੀ ਜੋਤ ਸਮਾਈ ਹੋਈ ਸੀ, ਰੋਸ਼ਨੀ ਦੇ ਅੰਦਰ ਹੀ ਰੋਸ਼ਨੀ ਸੀ ਰੱਬ ਜਿਹੜਾ ਸੀ। ਤੇ ਜੋਤ ਜਿਹੜਾ ਹੈ ਥੋੜਾ ਜਿਹਾ ਸਪਿਰਿਚੁਅਲ ਹੈ ਦੇ ਪਿੱਛੇ। ਰਾਜਾ ਸਣੇ ਰਾਣੀ ਚਲ ਆਇਆ ਈ, ਅੱਗੇ ਅੱਗੇ ਸਲਵਾਨ ਤੇ ਪਿੱਛੇ ਲੂਣਾ, ਰੱਬ ਦੋਵਾਂ ਨੂੰ ਬਾਗ ਲਿਆਇਆ ਈ। ਪੂਰਨ ਜਾਣਿਆ ਮਾਤਾ ਤੇ ਪਿਤਾ ਆਏ, ਪੂਰਨ ਨੂੰ ਫੌਰਨ ਪਤਾ ਲੱਗ ਗਿਆ ਕਿ ਮੇਰੇ ਮਾਤਾ ਪਿਤਾ ਆਏ ਨੇ, ਜਿੰਨਾ ਮਾਰ ਖੂਏ ਗਤਵਾਇਆ ਈ। ਕਿਉਂਕਿ ਇਹ ਇਛਰਾ ਨਹੀਂ ਹੈ ਅਜੇ ਤੱਕ ਨਜ਼ਰ ਆ ਰਹੀ। ਲੂਣਾ ਤੇ ਰਾਜਾ ਸਲਵਾਨ ਆ ਰਹੇ ਨੇ ਔਰ ਉਹਨਾਂ ਨੂੰ ਵੀ ਕਹਿ ਰਿਹਾ ਜਿੰਨਾ ਮਾਰ ਖੂਏ ਗਤਵਾਇਆ ਈ, ਮਾਰ ਖੂਏ ਮੈਨੂੰ ਇਹਨਾਂ ਨੇ ਸੁੱਟ ਦਿੱਤਾ ਸੀ। ਕਾਦਰ ਯਾਰ ਮੀਆਂ ਅੱਗੋਂ ਉੱਠ ਪੂਰਨ, ਚੁੰਮ ਚਰਨ ਤੇ ਸੀਸ ਨਵਾਇਆ ਈ। ਪੂਰਨ ਅਜੇ ਵੀ ਜਿਹੜਾ ਹੈ ਉਹ ਜਿਹੜਾ ਰਿਚੁਅਲ ਹੈ ਆਪਣੇ ਮਾਪਿਆਂ ਬਾਰੇ ਉਹ ਪੂਰਾ ਕਰ ਰਿਹਾ। ਬੇਸ਼ੱਕ ਉਹ ਜੋਗੀ ਹੈ, ਆਸਨ ਤੇ ਬੈਠਾ ਹੈ, ਦੁਨੀਆ ਉਹਦੇ ਕੋਲ ਆ ਰਹੀ ਹੈ, ਲੇਕਿਨ ਫੇਰ ਵੀ ਜਾ ਕੇ ਉਹਨਾਂ ਦੇ ਪੈਰ ਛੂੰਹਦਾ ਹੈ, ਸਿਰ ਨੂੰ ਝੁਕਾਉਂਦਾ ਹੈ। ਤਰਫ ਤੇਰੀ ਮੱਥਾ ਟੇਕਣੇ ਨੂੰ ਰਾਜਾ ਕਹੇ ਅਸੀਂ ਸੇਵਾਦਾਰ ਆਏ। ਰਾਜਾ ਹੁਣ ਰਾਜੇ ਨੂੰ ਨਹੀਂ ਪਤਾ ਹੈ ਪੂਰਨ ਹੈਗਾ। ਦਿਸ ਇਜ਼ ਦਾ ਸਟੋਰੀ ਜਿਹੜਾ ਹੈਗਾ ਨਾ, ਜਿਹੜੀ ਸਟੋਰੀ ਦਾ ਜਿਹੜਾ ਕਮਾਲ ਹੈ ਉਹ ਇਹੀ ਹੈ। ਔਰ ਇਹ ਬੜੀਆਂ ਸਟੋਰੀਆਂ 'ਚ ਹੈ, ਬੜਾ ਟਾਈਮ ਲੱਗ ਜਾਏਗਾ, ਮੈਂ ਕਹਿਣਾ ਨਹੀਂ ਚਾਹੁੰਦਾ। ਲੇਕਿਨ ਜਿਹੜਾ ਹੋਮਰ ਦੀ ਜਿਹੜੀ ਕਹਾਣੀ ਹੈ ਓਡੇਸੀ, ਉਹਦੇ 'ਚ ਹਲਕਾ ਜਦੋਂ ਬਾਦਸ਼ਾਹ ਵਾਪਸ ਆਉਂਦਾ ਹੈ ਨਾ, ਕਿਸੇ ਨੂੰ ਨਹੀਂ ਪਤਾ ਉਹ ਵਾਪਸ ਆ ਗਿਆ ਹੈ ਬਾਦਸ਼ਾਹ। ਹੱਤਾ ਕਿ ਮੇਰੇ ਖਿਆਲ ਉਹਦੀ ਬੀਵੀ ਨੂੰ ਵੀ ਨਹੀਂ ਪਤਾ ਲੱਗਦਾ, ਉਹ ਬੜੇ ਵਿਚਾਰੇ ਨੂੰ ਡਰਾਮੇ ਕਰਨੇ ਪੈਂਦੇ ਨੇ। ਫਿਰ ਲੋਕਾਂ ਨੂੰ ਲੱਗਦਾ ਉਹ ਓਡੇਸੀ ਤੇ ਵਾਪਸ ਆ ਗਿਆ। ਤੇ ਫਿਰ ਉਹ ਬੜਾ ਖੂਬਸੂਰਤ ਹੈ, ਫਿਲਮ ਵੀ ਬਣੀ ਉਹਦੇ ਤੇ। ਮੱਥਾ ਟੇਕਣੇ ਨੂੰ ਰਾਜਾ ਕਹੇ ਅਸੀਂ ਸੇਵਾਦਾਰ ਆਏ, ਅੱਗੋਂ ਉੱਠ ਕੇ ਤੁਧ ਫਕੀਰ ਸਾਈਂ, ਵੱਡਾ ਭਾਰ ਸਾਡੇ ਸਿਰ ਚਾੜਿਆ ਏ। ਉਹ ਕਿਉਂਕਿ ਮਿਲਿਆ ਉਹਨਾਂ ਨੂੰ, ਸੀਸ ਨਵਾਇਆ ਤੇ ਉਹ ਬਾਦਸ਼ਾਹ ਉਹ ਰਾਜਾ ਕਹਿ ਰਿਹਾ ਯਾਰ ਤੂੰ ਬੜਾ ਸਾਡੇ ਤੇ ਭਾਰ ਭਾਰਤਾ ਹੈ। ਮੇਰੇ ਪਾਣੇ ਤੇ ਰਾਜਿਆ ਰੱਬ ਤੈਨੂੰ, ਕਰ ਗੁਰਾਂ ਦੇ ਰੂਪ ਉਤਾਰਿਆ ਈ। ਮੇਰੇ ਹਿਸਾਬ ਨਾਲ ਤੇ ਤੂੰ ਗੁਰਾਂ ਤੇ ਉਹ ਹੁਣ ਆਪਣੇ ਪਿਓ ਨੂੰ ਕਹਿ ਰਿਹਾ ਕਿ ਤੂੰ, ਮੈਨੂੰ ਤੇ ਲੱਗਦਾ ਕਿ ਗੁਰੂਆਂ ਨੇ ਤੈਨੂੰ ਮੇਰੇ ਕੋਲ ਲੈ ਕੇ ਆਂਦਾ ਹੈ। ਕਾਦਰ ਯਾਰ ਤੂੰ ਦੇਸ ਦਾ ਮਲ ਖਾਵੰਦ, ਮੈਂ ਤਾਂ ਇਤਨਾ ਬਚਨ ਪੁਕਾਰਿਆ ਈ। ਆਪਣੇ ਪਿਓ ਨੂੰ ਕਹਿ ਰਿਹਾ ਕਿ ਤੂੰ ਤਾਕਤਵਰ ਹੈ, ਜ਼ੋਰਾਵਰ ਹੈ, ਮਲ ਹੈ, ਖਾਵੰਦ ਹੈ, ਪੂਰਾ ਹਸਬੈਂਡ ਹੈ, ਯਾਨੀ ਕਿ ਮਾਸਟਰ ਹੈ। ਮੈਂ ਤਾਂ ਇਤਨਾ ਬਚਨ ਪੁਕਾਰਿਆ ਈ, ਮੈਂ ਤੇ ਬਸ ਇੰਨੀ ਗੱਲ ਕੀਤੀ ਹੈ। ਜ਼ੋਏ ਜ਼ਾਹਰ ਹਕੀਕਤਾਂ ਕਰੇ ਰਾਜਾ, ਕਿਉਂ ਕਰ ਚਲ ਆਇਓ ਅਸਤਾਨ ਮੇਰੇ। ਉਹ ਜਿਹੜਾ ਹੈ ਉਹ ਪੁੱਛ ਰਿਹਾ ਹੈ ਰਾਜਾ ਕਿ ਤੂੰ ਸਾਡੀ ਜਗ੍ਹਾ ਤੇ ਕਿਉਂ ਆਇਆ, ਇੱਥੇ ਅਸਤਾਨ ਤੇ ਕਿਉਂ ਆਇਆ। ਰਾਜੇ ਆਖਿਆ ਸੁਣੋ ਫਕੀਰ ਸਾਈਂ,
ਘਰ ਨਹੀਂ ਹੁੰਦੀ ਸੰਤਾਨ ਮੇਰੇ। ਨੌਕਰ ਜ਼ਾਹਰਾ ਕਿ ਹਾਂ ਅੱਛਾ ਉਹੀ ਪੂਰਾ ਨਹੀਂ ਬੋਲ ਰਿਹਾ ਕਿ ਤੂੰ ਸਾਡੇ ਕੋਲ ਸਾਡੇ ਇੱਥੇ ਕਿਉਂ ਆਇਆ ਬਾਗ ਦੇ ਵਿੱਚ। ਤੇ ਉਹ ਰਾਜਾ ਕਹਿ ਰਿਹਾ ਕਿ ਮੇਰੇ ਘਰ ਔਲਾਦ ਨਹੀਂ ਹੋ ਰਹੀ, ਸੰਤਾਨ ਨਹੀਂ ਹੋ ਰਹੀ, ਆਂਗਣ ਦਿਸੇ ਨਾ ਖੇਡਦਾ ਬਾਲ ਮੈਨੂੰ, ਸੁੰਝੇ ਪਏ ਨੇ ਮਹਿਲ ਵੀਰਾਨ ਮੇਰੇ, ਕਾਦਰ ਯਾਰ ਮੀਆਂ 24 ਬਰਸ ਗੁਜ਼ਰੇ, ਘਰ ਦਿਸਦਾ ਨਹੀਂ ਨਿਸ਼ਾਨ ਮੇਰੇ। 24 ਬਰਸ ਕਹਿੰਦਾ ਜੀ ਹੋ ਗਏ ਨੇ, ਉਹਨੇ ਆਪ ਹੀ ਉਹਨੂੰ ਕੱਢ ਦਿੱਤਾ ਹੋਇਆ। ਉਹਨੂੰ ਜਿਹੜਾ ਉਹਦਾ ਲਾਸਟ ਸਨ ਤੇ ਇਹੀ ਸੀ, ਪੂਰਨ ਹੀ ਸੀ। ਤੇ ਕਹਿੰਦਾ 24 ਬਰਸ ਹੋ ਗਏ ਨੇ, 12 ਬਰਸ ਵਿੱਚੋਂ ਕੱਢ ਗਿਆ ਉਹ, ਜਿਹੜੇ ਉਹ ਉੱਥੇ ਰਿਹਾ ਪੂਰੇ ਪਾਇਆ ਹੋਇਆ ਸੀ ਉਹਨੇ, ਜਾਂ ਖੂਹ ਛੁੱਟਿਆ ਹੋਇਆ ਸੀ। ਪਰ ਉਹ ਕਹਿ ਰਿਹਾ 24 ਸਾਲ ਹੋ ਗਏ ਨੇ ਔਰ ਘਰ ਮੈਨੂੰ ਕੋਈ ਵੀ ਨਿਸ਼ਾਨ ਨਹੀਂ ਦਿਸ ਰਿਹਾ। ਮੈਂ ਖਿਆਲ 24 ਸਾਲ ਦਾ ਪਿਆ, 24 ਸਾਲ ਉਹ ਗਿੰਦਾ ਪਿਆ ਵੇ since the day or from the day he married Luna, ਕਿ ਮੇਰੀ ਲੂਨਾ ਨਾਲ 24 ਇਹਨੇ ਮਿਹਨਤ ਲੱਗਦਾ। ਹਾਂ ਇਹ ਵੀ ਸਹੀ ਹੈ, ਇਹ ਵੀ ਸਹੀ। ਹਾਂ ਕਿਉਂਕਿ ਉਹ ਨਾਲ ਲੈ ਕੇ ਆਇਆ ਨਾ ਰਾਣੀ ਨੂੰ ਵੀ। ਹਾਂ ਉਹ ਕਹਿਆ ਤੇ ਇਚਰਾ ਦਾ ਪੁੱਤਰ ਹੈ, ਸਹੀ ਕਹਿ ਰਹੇ ਹੋ ਤੁਸੀਂ। ਤੇ ਬਾਕੀ ਇਹ ਸਾਰੀ ਬੜੀ ਡਿਸਕ੍ਰਿਪਟਿਵ ਜਿਹੜਾ ਨਾ ਨਿਸ਼ਾਨ ਜਿਹੜਾ ਉਹ ਵੀ ਬੜਾ ਪਾਵਰਫੁਲ ਲਫ਼ਜ਼ ਹੈ ਨਿਸ਼ਾਨ। ਹਾਂਜੀ ਜਿਹੜਾ ਮਾਡਰਨ ਲਿੰਗੁਇਸਟਿਕਸ ਨੇ ਉਹਨਾਂ ਨਿਸ਼ਾਨ ਦੇ ਉੱਤੇ ਉਹਨਾਂ ਨੇ ਸਿਗਨੀਫਾਇਰ ਔਰ ਸਿਗਨੀਫਾਈਡ, ਇੱਕ ਸਵਿਟਜ਼ਰਲੈਂਡ ਦਾ ਸੀ ਇੱਕ ਲਿੰਗੁਇਸਟਿਕਸ, ਉਹਨੇ ਕਿਹਾ ਲੈਂਗੁਏਜ ਜਿਹੜੀ ਹੈ ਉਹ ਹੈ ਹੀ ਹੈ ਨਿਸ਼ਾਨ ਹੈ, ਸਾਈਨ ਹੈ, ਸਾਈਨ ਹੈਗੇ ਨਿਸ਼ਾਨ। ਲੈਂਗੁਏਜ ਜਿਹੜੀ ਹੈ ਉਹ ਸਾਈਨ ਹੈ, ਸਾਈਨ ਹੀ ਸਭ ਕੁਝ ਹੁੰਦਾ। ਝੰਡਾ ਜਿਹੜਾ ਉਹ ਵੀ ਇੱਕ ਸਾਈਨ ਹੈ, ਨਿਸ਼ਾਨ ਹੈਗਾ ਝੰਡਾ ਕਿਸੇ ਮੁਲਕ ਦਾ। ਸਾਈਨ ਜਿਹੜਾ ਹੈ, ਅਲਫਾਬੈਟ ਜਿਹੜੇ ਨੇ ਉਹ ਸਾਈਨ ਨੇ। ਅਸੀਂ ਲਫ਼ਜ਼ਾਂ ਨੂੰ ਜੋੜ ਕੇ ਫਿਰ ਉਹ ਲੈਂਗੁਏਜ ਬਣਾਉਂਦੇ ਹਾਂ, ਆਵਾਜ਼ਾਂ ਨੂੰ ਜੋੜ ਕੇ। ਹਾਂ ਸੈਂਟੈਂਸ ਬਣਦਾ। ਘਰ ਦਿਸਦਾ ਨਹੀਂ ਨਿਸ਼ਾਨ ਮੇਰੇ, ਬੜਾ ਖੂਬਸੂਰਤ। ਉਹਨੇ ਔਲਾਦ ਨਹੀਂ ਕਹੀ, ਉਹਨੇ ਕਿਹਾ ਨਿਸ਼ਾਨ, ਮੇਰੇ ਕੋਲ ਕੋਈ ਸਾਈਨ ਨਹੀਂ ਹੈ ਮੇਰੇ ਕੋਲ ਕਿ ਮੈਂ ਬਾਦਸ਼ਾਹ ਹਾਂ, ਮੈਨੂੰ ਲੋਕਾਂ ਨੂੰ ਦਿਖਾਉਣ ਲਈ ਮੇਰੇ ਕੋਲ ਕੁਛ ਨਹੀਂ ਹੈਗਾ। ਪਰ ਕਿਤਨੀ ਅਜੀਬ ਗੱਲ ਹੀ ਨਾ, ਆਇਰੋਨਿਕਲੀ ਕਿ ਆਪਣੇ ਪੁੱਤਰ ਕੀ ਆਖਣਾ ਪਿਆ ਕਿ ਘਰ ਕੋਈ ਨਹੀਂ ਹੈ ਨਿਸ਼ਾਨ ਮੇਰੇ, ਆਪਣੇ ਪੁੱਤਰ ਕੀ ਆਖਣਾ ਪਿਆ। ਆਇਰੋਨਿਕ ਨੂੰ ਕਿਹਾ ਹੈ, ਇਰੋਨਿਕ ਹੈ ਜੀ। ਹਾਂ ਜੀ ਸਹੀ ਕਹਿ ਰਹੇ ਹੋ। ਬਹੁਤ ਹੀ। But then indirectly, is it Salwan doesn't even acknowledge him as a son? Can we say that? ਨਹੀਂ ਇੱਥੇ ਤੇ ਨਹੀਂ ਉਹਨੂੰ ਪਤਾ ਲੱਗਾ ਕਿ ਇਹ ਮੇਰਾ नहीं लेकिन वो उसको completely delete किया हुआ from his own life. Like even though he put him 12 years. ਉਹ ਸਮਝਣਾ ਪਿਆ ਉਸਨੇ ਹੱਥ ਪੈਰ ਵੱਡੀ ਤੇ he's dead. ਨਾ ਤਾਂ he's dead. Yes, that he's dead. he is dead. Yeah, okay. 12 ਸਾਲ ਜਿਹੜਾ 12 ਜਾਂ 24 ਸਾਲ ਜਿੰਨੇ ਵੀ ਸਾਲ ਨੇ ਉਹਦਾ ਕੋਈ ਕੰਟੈਕਟ ਨਹੀਂ ਹੈਗਾ। ਫਿਰ ਉਹਨੂੰ ਜਿਹਨੂੰ ਨੇ ਕਿਹਾ ਸੀ ਮਾਰ ਕੇ ਸੁੱਟਣ ਵਾਸਤੇ, ਉਹ ਤੇ ਮਾਰ ਕੇ ਸਕੂਲ ਸੁੱਟ ਆਇਆ ਤੇ ਇਹਦੇ ਵੱਲੋਂ ਤੇ ਉਹ ਮਰ ਗਿਆ ਹੈ ਬੇਸਿਕਲੀ। ਹੀ ਇਜ਼ ਡੈਡ ਐਬਸੋਲੂਟਲੀ। ਤੇ ਪਰ ਇਹ ਪਿਛਲੇ ਬੰਦ ਦੀ ਨਿਸਬਤ ਮੇਰੀ ਕਮੈਂਟਰੀ ਹੈਗੀ ਕਿ ਕਾਫੀ ਡਿਸਕ੍ਰਿਪਟਿਵ ਹੈ ਨਾ, ਕਾਫੀ ਪਿਕਚਰੈਸਕ ਹੈਗਾ ਸਾਰਾ। ਕਿ ਤੁਹਾਡੇ ਸਾਹਮਣੇ ਫਿਲਮ ਚੱਲਦੀ ਪਈ ਹੈ ਕਿ ਬਾਗ 'ਚ ਬੈਠਾ ਹੈ ਤੇ ਉਹ ਰਾਜਾ ਰਾਣੀ ਆਏ ਨੇ ਹੱਥ ਜੋੜ ਕੇ ਤੇ ਉਹ ਦੱਸਦੇ ਪਏ ਨੇ ਕਿ ਤੈਨੂੰ ਗੁਰੂਆਂ ਨੇ ਭੇਜਿਆ ਸਾਡੇ ਉਸਤੇ, ਸਾਡੇ ਤੇ ਰਹਿਮ ਕਰਨ ਵਾਸਤੇ, ਸਾਡੇ ਤੇ ਕਰਮ ਕਰਨ ਵਾਸਤੇ, ਸਾਡਾ ਟਾਈਮ ਲੰਘਾਉਣ ਵਾਸਤੇ। ਔਰ ਤੇਰੇ ਆਉਣ ਦੇ ਨਾਲ ਮੇਰਾ ਖਿਆਲ ਸ਼ਾਇਦ ਮੈਨੂੰ ਲੱਗਦਾ ਪਿਆ ਕਿ ਉਹ ਜਿਹੜੇ ਰਾਜਾ ਰਾਣੀ ਉੱਥੇ ਆਏ ਨੇ ਉਹਨਾਂ ਨੇ ਵੇਖਿਆ ਕਿ ਬਾਗ ਜਿਹੜਾ ਉਹ ਥੋੜਾ ਜਿਹਾ ਭਰ ਗਿਆ, ਬਲੂਮ ਕਰ ਗਿਆ, ਔਰ ਉਹਨਾਂ ਤੱਕ ਉਹਨਾਂ ਦੀਆਂ ਕਰਾਮਾਤਾਂ ਪਹੁੰਚੀਆਂ ਨੇ ਜਿਵੇਂ ਕਿ ਪਿਛਲੇ ਬੰਦ ਜਗ੍ਹਾ ਸੀ। ਤੇ ਉਹ ਕਰਾਮਾਤਾਂ ਸੁਣ ਕੇ ਉਹ ਵੀ ਇਹਦੇ ਕੋਲ ਆ ਗਏ ਨੇ ਆਪਣੀ ਰਿਕੁਐਸਟ ਲੈ ਕੇ। ਤੇ ਬਸ ਸਰਕਲ ਪੂਰਾ ਮਤਲਬ ਉਹ ਦੇ ਰਿਹਾ, ਬੱਚੇ ਉਹ ਦੇ ਰਿਹਾ, ਲੋਕੀ ਆ ਰਹੇ ਨੇ ਨਾ ਬੇ ਔਲਾਦ ਜੋੜੇ ਆ ਰਹੇ ਨੇ, ਉਹਨਾਂ ਨੂੰ ਔਲਾਦ ਉਹ ਦੇ ਰਿਹਾ, ਅੰਨਿਆਂ ਨੂੰ ਅੱਖਾਂ ਦੇ ਰਿਹਾ, ਸਾਨੂੰ ਬੱਚੇ ਦੇ ਰਿਹਾ। ਅਸਾਂ ਕੀ ਪਤਾ ਵੀ ਥਿਆ ਕਿ ਇਸਨਾ ਪੁੱਤਰ ਹੋ ਸੀ ਦੂਸਰਾ, ਇਸਨਾ ਸਤੇਲਾ ਪ੍ਰਾਕ, ਉਸਦਾ ਨਾਮ ਹੀ ਕੀ ਭੁੱਲੀ ਗਿਆ ਪੂਰਨ ਨਾ, ਰਸਾਲੂ ਰਾਜਾ ਰਸਾਲੂ। ਤੇ ਮਤਲਬ ਉਹ ਜੇ ਤੁਸੀਂ ਥੋੜੀ ਜੀ ਵੀ ਹਿਸਟੋਰੀਕਲ ਕੰਟੈਕਸਟ ਪਤਾ ਆ ਰਾਜਾ ਸਲਵਾਨ ਨਾ, ਤੁਸੀਂ ਕੀ ਪਤਾ ਹੈ ਕਿ ਉਸਨਾ ਪੁੱਤਰ ਹੋ ਸੀ
ਤੇ ਇਹ ਇੱਕ ਮਤਲਬ ਫੋਰ ਸ਼ੈਡੋਇੰਗ ਵੀ ਥਈ ਨਾ ਕਿ ਜਿਹੜਾ ਪੁੱਤਰ ਉਹ ਸੀ ਉਹ ਵੀ ਭਗਤ ਪੂਰਨ ਭਗਤ ਸੂ ਮੰਗਸੀ ਹੋ ਤੇ ਫਿਰ ਉਸकी लब सी। हाँ जी, बड़ा अजीब है कि प्यो जड़ा पुत्र कोलों औलाद मांग रहा है। Yeah. ਜਿਹੜੀ ਲੱਭੀ ਵੀ ਲਪਸੀ ਵੀ। हाँ, I love how he's referring to it as Fakir Sain. I keep thinking of Shah Hassan. Fakir Sain. ये Fakir. उन्होंने कहते हैं मक्का फाते अमल। ਹਾਂਜੀ ਕਰਮਾ। ਪਰ ਇਹ ਜਿਹੜੀ ਨਾ ਮਤਲਬ ਜ਼ਾਹਿਰ ਹੈ ਕਾਦਰ ਯਾਰ ਲਿਖਣਾ ਪਿਆ ਪਰ ਇਹ ਜਿਹੜਾ ਰਾਜਿਆ ਨਾ ਟੁਰੀ ਫਕੀਰਾਂ ਨੇ ਦਰ ਪਰ ਅਸ਼ੜਾ ਇਹ ਕਿੰਨਾ ਮਜ਼ੇਦਾਰ ਇੱਕ ਮਤਲਬ ਫੌਰਨ ਤੁਸਾਂ ਨੇ ਜ਼ਹਿਨ ਵਿੱਚ ਅਕਬਰ ਬਾਦਸ਼ਾਹ ਤੇ ਉਹ ਵਾਲੀ ਕਹਾਣੀ ਅਸ਼ਣੀ ਕਿ ਜੀ ਇਹ ਟ੍ਰੈਡੀਸ਼ਨ ਆ ਸਬ ਕੰਟੀਨੈਂਟ ਦਾ ਕਿ ਬਾਦਸ਼ਾਹ ਜਾਂ ਰਾਜੇ ਜਿਹੜੇ ਆ ਫਕੀਰਾਂ ਨੇ ਦਰ ਪਰ ਅਸ਼ਣੇ ਮੰਗਣੇ और मतलब एक हिस्टोरिकल उसनी एक लेगेसी भी थी है एक इस जेस्चर नहीं एक हिस्टोरिकल एसेंस भी था। ਸਾਰੀਆਂ ਪੁਰਾਣੀਆਂ ਕਹਾਣੀਆਂ ਜਿਹੜੀਆਂ ਨੇ ਬਾਦਸ਼ਾਹ ਤੇ ਫਕੀਰ ਦੀਆਂ ਨੇ। ਉਹ ਜਿਹੜਾ ਜਾਨੂਲਸ ਸੀ ਇੱਕ ਫਿਲਾਸਫਰ ਯੂਨਾਨ ਦਾ। ਉਹ ਬਾਦਸ਼ਾਹ ਆਂਦਾ ਕਹਿੰਦਾ ਇਹ ਕੀ ਚਾਹੀਦਾ ਉਹ ਕਹਿੰਦਾ ਯਾਰ ਪਿੱਛੇ ਹਟ ਜਾ ਮੈਂ ਧੁੱਪ ਸੇਕ ਰਿਹਾ ਧੁੱਪ ਕਿਉਂ ਮੇਰੀ ਰੋਕ ਰਿਹਾ ਤੂੰ। ਬਿਲਕੁਲ ਸਹੀ। ਹਾਂ ਹੋਰ ਪੇਸ਼ਵਾਰ ਨੇ ਕਹਾਣੀਆਂ ਕਿਉਂਕਿ ਦੋ ਐਕਸਟ੍ਰੀਮ ਨੇ ਨਾ। ਉਹ ਦੁਨੀਆਦਾਰੀ ਦੀ ਐਕਸਟ੍ਰੀਮ ਤੇ ਬਾਦਸ਼ਾਹ ਫੁੱਲ ਆਫ ਵੈਲਥ ਪਾਵਰ ਤੇ ਫਕੀਰ ਪਾਵਰਲੈਸ ਨੋ ਮਨੀ ਜ਼ਮੀਨ ਤੇ ਬੈਠਾ ਹੈ ਉਹ ਤਖਤ ਤੇ ਬੈਠਾ ਹੈ ਤੇ ਉਹ ਕਹਾਣੀ ਬਣਦੀ ਕਹਾਣੀ ਦੋਵਾਂ ਦੀ ਹੈ। ਬਾਦਸ਼ਾਹ ਤੇ ਫਕੀਰ ਦੀ ਕਹਾਣੀ ਹੀ ਬਣਦੀ ਹੈ ਅਸਲ ਦੇ ਵਿੱਚ। ਬੇਸਿਕਲੀ ਇਹ ਦੁਪਹਿਰ ਸਾਹਿਬ ਅਸੀਂ ਜੈਕਸਟਾਪੋਜੀਸ਼ਨ ਕਹਿੰਦੇ ਆ ਨਾ ਕੰਟਰਾਸਟ ਚੱਲਦਾ ਪਿਆ ਨਾਲ ਹਾਂ ਕੰਟਰਾਸਟ ਤੋਂ ਹੀ। ਹਾਂਜੀ ਕੰਟਰਾਸਟ ਦਾ ਕੈਰੈਕਟਰਸ ਦਾ ਫਿਲਾਸਫੀਜ਼ ਦਾ ਹਰ ਚੀਜ਼ ਦਾ ਕੰਟਰਾਸਟ ਚੱਲਦਾ ਪਿਆ ਥਰੂ ਆਊਟ ਦੀ ਸਟੋਰੀ। ਤੇ ਉਹ ਜਿਹੜਾ ਇੱਕ ਸਟ੍ਰੇਨ ਹੈਗਾ ਸਾਡਾ ਸੂਫੀ ਫਿਲਾਸਫੀ ਦਾ ਕਿ ਇੱਕ ਮਟੀਰੀਅਲਿਜ਼ਮ ਹੈ ਤੇ ਇੱਕ ਸਪਿਰਿਚੁਅਲਿਜ਼ਮ ਹੈ। ਇੱਕ ਅੰਦਰ ਦਾ ਰਸਤਾ ਇੱਕ ਬਾਹਰ ਦਾ ਰਸਤਾ ਇੱਕ ਅੰਦਰ ਦੀ ਦੁਨੀਆ ਇੱਕ ਬਾਹਰ ਦੀ ਦੁਨੀਆ ਤੇ ਉਹੀ ਇਹਨੂੰ ਕਾਦਰੀਆਰ ਚਲਾਉਂਦਾ ਪਿਆ। ਦੂਸਰੀ ਮੇਰਾ ਖਿਆਲ ਸੀ ਮੈਂ ਕਮੈਂਟ ਕਰਨਾ ਚਾਹੁੰਦਾ ਸਾਂ ਕਿ ਕਾਦਰੀਆਰ ਸਟੋਰੀ ਨੂੰ ਬੜੀ ਤੇਜ਼ੀ ਨਾਲ ਰੈਪ ਅਪ ਕਰਦਾ ਪਿਆ। ਮੈਂ ਖਿਆਲ ਉਹਦੀ ਵਜ੍ਹਾ ਹੈਗੀ ਹੈ ਕਿ ਅਸੀਂ ਅਗਰ ਪਿੱਛਾ ਨੂੰ ਜਾਈਏ ਨਾ ਅਸੀਂ ਵੇਖਣਾ ਕਿ ਸਟੋਰੀਆਂ ਜਿਹੜੀਆਂ ਨੇ ਬੜੀਆਂ ਡਿਟੇਲ 'ਚ ਲਿਖੀਆਂ ਜਾ ਰਹੀਆਂ ਸਨ ਔਰ ਵੱਡੀਆਂ ਲਿਖੀਆਂ ਜਾ ਰਹੇ ਸਨ ਕਿਸੇ ਜਿਵੇਂ ਹੀਰ ਰਾਂਝਾ ਵਾਰਿਸ ਸ਼ਾਹ ਦੀ ਉਸ ਤੋਂ ਪਹਿਲੇ ਦਮੋਦਰ ਦਾਸ ਦੇ ਕਿੱਸੇ ਉਹਦੇ ਬਾਅਦ ਸੱਸੀ ਪੁੰਨੂ ਵਗੈਰਾ। ਲੇਕਿਨ ਜੋ ਅਸੀਂ ਪਾਵਰ ਜਾ ਤੇ ਮੁਖਤਸਰ ਹੋਈ ਜਾ ਰਹੇ ਨੇ ਔਰ ਛੋਟੇ ਯਾਨੀ ਮੁਖਤਸਰ ਹੋਈ ਜਾ ਰਹੇ ਨੇ ਔਰ ਡਿਟੇਲ ਜਿਹੜੀਆਂ ਨੇ ਬਹੁਤ ਜ਼ਿਆਦਾ ਪ੍ਰੋਵਾਈਡ ਨਹੀਂ ਮੈਂ ਵੀ ਉਹ ਸਮਝਦੇ ਪਏ ਲਿਖਣ ਵਾਲੇ ਕਿ ਯਾਰ ਹੁਣ ਲੋਕਾਂ ਕੋਲ ਇਹਨਾਂ ਦਾ ਟਾਈਮ ਨਹੀਂ ਹੈਗਾ ਸ਼ਾਇਦ ਕਿ ਵਾਰਿਸ ਸ਼ਾਹ ਦਾ ਜਿਵੇਂ 250 ਬੰਦ ਸਿਰਫ ਸੈਤੀ ਤੇ ਰਾਜੇ ਦਾ ਡਾਇਲੋਗ ਹੀ ਹੈ ਰਾਂਝੇ ਦਾ ਠੀਕ ਹੈ ਤੇ ਉਹਨਾਂ ਨੇ ਸ਼ਾਇਦ ਇਹ ਮਹਿਸੂਸ ਕਰਦੇ ਲਿਖਣ ਵਾਲਾ ਕਿ ਹੁਣ ਐਬਸੋਲੂਟ ਜਿਵੇਂ ਅੱਜ ਕੱਲ੍ਹ ਹੈਗੇ ਨੇ ਕਿ ਲੋਕੀ ਕਹਿੰਦੇ ਯਾਰ ਮੈਨੂੰ ਸ਼ੋਰਟ ਸਟੋਰੀਆਂ ਜਿਹੜੀਆਂ ਨੇ ਪਾਪੂਲਰ ਨੇ ਕਿਉਂਕਿ ਲੋਕਾਂ ਕੋਲ ਟਾਈਮ ਨਹੀਂ ਹੈਗਾ 500 ਸਫ਼ਿਆਂ ਦਾ ਨਾਵਲ ਪੜ੍ਹਨ ਦਾ ਮਿਸਾਲ ਦੇ ਰਹੇ ਤਾਂ ਸ਼ਾਇਦ ਇਹ ਵਜ੍ਹਾ ਹੋਵੇ ਕਿ ਕਾਦਰ ਯਾਰ ਜੋ ਮੈਸੇਜ ਦੇਣਾ ਚਾਹ ਰਿਹਾ ਸੀ ਉਹ ਦੇਈ ਜਾ ਰਿਹਾ ਨਾਲ ਲੇਕਿਨ ਉਹ ਬੋਰ ਨਹੀਂ ਕਰ ਇਹ ਨਹੀਂ ਸੋਚਣ ਦੇ ਰਿਹਾ ਰੀਡਰ ਨੂੰ ਕਿ ਯਾਰ ਐਵੇਂ ਖਿੱਚੀ ਜਾ ਰਿਹਾ ਗੈਟ ਟੂ ਦਾ ਪੁਆਇੰਟ। ਇੱਥੇ ਮੈਂ ਸ਼ਾਇਦ ਮਹਿਸੂਸ ਕਰ ਰਿਹਾ ਸ਼ਾਇਦ ਕਿ ਇੱਕ ਐਵੋਲੂਸ਼ਨ ਹੋ ਰਿਹਾ ਨਾ ਰਾਈਟਿੰਗ ਪ੍ਰੋਸੈਸ ਦੇ ਵਿੱਚ ਰਾਈਟਰ ਦੇ ਮਾਈਂਡ ਦੇ ਵਿੱਚ ਕਿ ਉਹ ਨਾਲ ਲਿਖਦਾ ਵੀ ਪਿਆ ਟ੍ਰੈਡੀਸ਼ਨ ਵੀ ਚਲਾ ਰਿਹਾ ਔਰ ਨਾਲ ਵੀ ਜਿੰਨ ਚ ਰੱਖੀ ਜਾ ਰਿਹਾ ਕਿ ਮੇਰਾ ਰੀਡਰ ਗੱਲ ਜਿਹੜੀ ਹੈ ਨਾ ਉਹ ਇਹ ਹੈ ਕਿ ਸੁਪਰ ਨੈਚੁਰਲ ਜਾਂ ਇੱਕ ਮਾਫੂਕੁਲ ਫਿਤਰਤ ਜਿਹੜੀ ਸਟੋਰੀ ਨਹੀਂ ਇੱਕ ਟੈਂਡੈਂਸੀ ਹੈ ਨਾ ਉਹ ਅਜੇ ਵੀ ਥਈ ਕਿਉਂਕਿ ਹੀਰ ਵਾਰਿਸ ਸ਼ਾਹ ਵਿੱਚ ਵੀ ਨਾ ਉਹ ਪੰਜ ਪੀਰ ਨਾਲ ਗੱਲਾਂ ਕਰਨਾ ਤੇ ਇੱਕ ਸੁਪਰ ਨੈਚੁਰਲ ਐਸਪੈਕਟ ਥਾ ਤੇ ਇਸ ਵਿੱਚ ਵੀ ਥਾ ਉਸਨੇ ਬਾਜ਼ੂ ਵਾਪਸ ਜਿਹੜੀਆਂ ਵਾਪਸ ਜੋਗੀ ਮੋੜੀ ਛੋੜਨਾ ਤੇ ਮਤਲਬ ਉਹ ਬੜਾ ਇੰਟਰਸਟਿੰਗ ਆ ਕਿ ਠੀਕ ਆ ਤੁਸਾਂ ਇਹ ਕਾਦਰ ਯਾਰ 100 ਸਾਲ ਬਾਅਦ ਦੇਖਣਾ ਪਿਆ ਬਲਕਿ ਜ਼ਿਆਦਾ ਮਗਰ ਉਹ ਜਿਹੜੀ ਇੱਕ ਸੁਪਰ ਨੈਚੁਰਲ ਜਾਂ ਇੱਕ ਮਾਫੂਕੁਲ ਫਿਤਰਤ ਇੱਕ एलिमेंट है या जस्टिफिकेशन ही वो वही उत्थे मौजूद थी
ਮੇਰੇ ਖਿਆਲ 'ਚ ਉਹ ਜਿਹੜੀ ਤੁਸੀਂ ਸਹੀ ਕਹਿ ਰਹੇ ਹੋ, ਸੁਪਰਨੈਚੁਰਲ ਐਲੀਮੈਂਟ ਜਿਹੜਾ ਨਾ, ਉਹ ਅਸੀਂ ਐਜ਼ ਅ ਹਿਊਮਨ ਬੀਇੰਗ ਸੁਪਰਨੈਚੁਰਲ ਐਲੀਮੈਂਟ ਨੂੰ ਅਸੀਂ ਮੰਨਿਆ, ਸਮ ਟਾਈਮ ਇਟ ਮੇਕਸ ਅਸ ਸੁਪਰਸਟੀਸ਼ੀਅਸ ਐਜ਼ ਵੈਲ। ਇਸ ਦੌਰ 'ਚ ਵੀ ਅਮਰੀਕਨ ਜਿਹੜੇ ਚੰਦ ਤੇ ਪਹੁੰਚ ਗਏ ਨੇ, ਉਹ ਵੀ ਸੁਪਰਸਟੀਸ਼ਨ ਨੇ ਔਰ ਸੁਪਰਨੈਚੁਰਲ ਤੇ ਬਲੀਵ ਕਰਦੇ ਨੇ, ਜਿੰਨੇ ਮਰਜ਼ੀ ਸਾਇੰਟੀਫਿਕ ਹੋ ਜਾਣ। ਸੋ ਆਈ ਥਿੰਕ ਅਸੀਂ ਐਜ਼ ਅ ਹਿਊਮਨ ਬੀਇੰਗ ਅਸੀਂ ਸੁਪਰਨੈਚੁਰਲ ਐਲੀਮੈਂਟ ਤੇ ਯਕੀਨ ਕਰਨਾ ਚਾਹੁੰਦੇ ਹਾਂ, ਕਿਉਂਕਿ ਇਹ ਸਾਨੂੰ ਬੜਾ ਅੱਛਾ ਲੱਗਦਾ ਹੈ, ਮੇਰਾ ਖਿਆਲ ਹੈ। ਦੂਸਰਾ ਸਹੀ ਸਾਹਿਬ ਜਿਹੜਾ ਥੋੜਾ ਜਿਹਾ ਨਾ ਸੁਪਰਨੈਚੁਰਲ ਜਿਹੜਾ ਐਲੀਮੈਂਟ ਹੈਗਾ, ਮੈਂ ਤੇ ਇਹਦੇ ਹੱਕ 'ਚ ਹੈਗਾ। ਦੇਖੋ ਅੱਜ ਕੱਲ ਇੱਕ ਲਫ਼ਜ਼ ਬੜਾ ਚੱਲਿਆ ਹੈ, ਮੈਜਿਕ ਰੀਅਲਿਜ਼ਮ, ਜਿਹੜਾ ਲਾਤਿਨ ਅਮਰੀਕਾ ਦਾ ਨਾਵਲਿਸਟ ਸੀ ਗਾਰਸ਼ੀਆ ਮਾਰਕੀਸ ਗਾਰਸ਼ੀਆ, ਮੈਜਿਕਲ ਰੀਅਲਿਜ਼ਮ। ਅੱਛਾ, ਉਹਨੂੰ ਨਹੀਂ ਅਸੀਂ ਕਹਿੰਦੇ ਸੁਪਰਨੈਚੁਰਲ, ਹਾਲਾਂਕਿ ਉਹ ਵੀ ਸੁਪਰਨੈਚੁਰਲ ਹੀ ਹੈ। ਉਹ ਵੀ ਜਿਹੜਾ ਚੀਜ਼ਾਂ ਨੂੰ ਮੈਜਿਕ ਰੀਅਲਿਜ਼ਮ ਕੀ ਹੈ ਕਿ ਇੱਕ ਬੱਚਾ ਹੈਗਾ, ਉਹ ਫਸਿਆ, ਕੋਈ ਕਰੈਕਟਰ ਆ ਗਿਆ ਫਸਿਆ, ਤੇ ਉਹ ਕਹਿੰਦਾ ਕੀ ਕੀਤਾ ਜਾਏ, ਉਹਨੂੰ ਕਹਿੰਦਾ ਇਹਨੂੰ ਉਡਾ ਕੇ ਉੱਥੇ ਪਹੁੰਚਾ ਦੇ, ਇਹਨੂੰ ਉਡਾ ਕੇ ਨਾ ਤੂੰ ਉੱਥੇ ਪਹੁੰਚਾ ਦੇ। ਦੇਖੋ ਹੁਣ ਫਿਕਸ਼ਨ ਦੇ ਵਿੱਚ ਜਾਂ ਕੋਈ ਪੋਇਟ ਹੈਗਾ ਕਿੱਸਾ ਗੋ, ਫਿਕਸ਼ਨ ਦੇ ਵਿੱਚ ਸਾਨੂੰ ਉਹਨੂੰ ਲਾਇਸੈਂਸ ਦੇਣਾ ਚਾਹੀਦਾ ਕਿ ਉਹ ਚੀਜ਼ਾਂ ਨੂੰ ਨਾ ਇੱਧਰ ਉੱਧਰ ਕਰ ਸਕੇ। ਜਿਹੜਾ ਕਟਰ ਕਿਸਮ ਦਾ ਰੀਅਲਿਜ਼ਮ ਹੈ ਉਹ ਵੀ ਬੋਰਿੰਗ ਹੈ, ਉਹ ਵੀ ਤੁਹਾਨੂੰ ਨਾ ਇੱਕ ਜਗ੍ਹਾ ਜਾ ਕੇ ਖੜਾ ਕਰ ਦਿੰਦਾ। ਮੈਂ ਸਮਝਦਾ ਜਿਹੜਾ ਕਰਾਮਾਤ ਪਾ ਰਿਹਾ, ਦਾਖਾਂ ਪੱਕ ਗਈਆਂ ਨੇ, ਬਾਗ ਉਜੜਿਆ, ਬਾਗ ਮੁੜ ਕੇ ਹਰਾ ਹੋ ਗਿਆ, ਇਹ ਜੋਗੀ ਜਿਹੜਾ ਉਹ ਕਰ ਰਿਹਾ, ਉਹਦਾ ਜਿਹੜਾ ਹੈ ਉਹਦਾ ਕ੍ਰਿਸ਼ਮਾ ਕਰ ਰਿਹਾ, ਜਿਸ ਤਰ੍ਹਾਂ ਵੀ ਉਹ ਹੋ ਰਿਹਾ ਉਹਦੇ ਨਾਲ, ਉਹ ਕਿੱਸਾ ਜਿਹੜਾ ਨਾ ਉਹਦੇ ਨਾਲ ਬੜਾ ਰਿਚ ਹੋ ਜਾਂਦਾ। ਉਹ ਪੰਜ ਪੀਰ ਜਿਹੜੇ ਨੇ, ਉਹ ਬੰਦੇ ਦੇ ਪੰਜ ਹਵਾਸ ਵੀ ਹੈਗੇ ਨੇ, ਉਹਦੀਆਂ 5 ਸੈਂਸਿਸ ਵੀ ਨੇ, ਕਿ ਉਹ ਆਪਣੀਆਂ 5 ਸੈਂਸਿਸ ਨੂੰ ਬੱਚਿਆ ਤੂੰ ਕਾਇਮ ਰੱਖੀ। ਇੱਕ ਜਦੋਂ ਵੀ ਤੂੰ ਦੇਖਣਾ ਤੈਨੂੰ ਬੰਦ ਹੋ ਗਿਆ, ਸੋਚਣਾ ਤੈਨੂੰ ਬੰਦ ਹੋ ਗਿਆ, ਤੇ ਤੇਰੇ ਨਾਲ ਧੋਖਾ ਹੋ ਜਾਏਗਾ। ਧੋਖਾ ਸਾਨੂੰ ਕਿਦੋਂ ਉਹਨਾਂ ਦਾ ਹੁੰਦਾ, ਅਸੀਂ ਹਮੇਸ਼ਾ ਕਹਿੰਦੇ ਯਾਰ ਮੈਨੂੰ ਸਮਝ ਨਹੀਂ ਆਈ, ਯਾਰ ਮੈਂ ਦੇਖ ਨਹੀਂ ਸਕਿਆ। ਸੈਂਸਿਸ ਦੀ ਅਸੀਂ ਗੱਲ ਕਰਨੇ ਆ ਕਿ ਸਾਡੇ ਸੈਂਸਿਸ ਡਿਸੀਵ ਹੋ ਗਈਆਂ, ਤੇ ਜੋਗੀ ਜਿਹੜਾ ਉਹਦੀਆਂ ਸੈਂਸਿਸ ਜਾਗ ਰਹੀਆਂ ਨੇ, 24 ਆਵਰ ਜਾਗ ਰਹੀਆਂ ਨੇ ਉਹਦੀਆਂ ਸੈਂਸਿਸ, ਜਿੰਨੀਆਂ ਵੀ ਨੇ ਉਹਦੀਆਂ ਸ਼ਕਤੀਆਂ, ਜਿਹਨੂੰ ਤੁਸੀਂ ਕਹਿੰਦੇ ਹੋ, ਅੰਦਰੀਆਂ ਕਹਿ ਲਵੋ, 5 ਇੰਦਰੀਆਂ ਜਿਹਨੂੰ ਕਿਹਾ ਉਹਨੇ ਵਾਰਿਸ ਸ਼ਾਹ ਨੇ, 5 ਇੰਦਰੀਆਂ ਮਾਰੀਆਂ ਨਹੀਂ। ਠੀਕ ਹੈ, ਕਰੀਏ ਰੈਪ ਅਪ। ਹਾਂ ਜੀ, ਕੋਈ ਦੋਸਤ ਗੱਲ ਕਰਨਾ ਚਾਹੇ ਹੋਰ ਆਪਣਾ? Sorry, can I just say, because you're talking about short stories and stuff, because I'm reading Mia Saab's Soni Mahiwal, which is one of the first stories he wrote. So he credits Qadr Yar, Hafiz Barkhordar, and I think Hassan Shah, I think, as his inspiration. So then, was there a trend of short stories? ਉਸ ਵਕਤ ਮੈਂ ਸੋਹਣੀ ਮਹੀਵਾਲ ਪੜ੍ਹੀ ਹੋਈ ਹੈ, ਮੀਆਂ ਸਾਹਿਬ ਦੀ, ਉਹ ਸੋਹਣੀ ਵਾਲ ਪੜ੍ਹੀ ਹੋਈ ਹੈ ਵੀ ਹੈ ਮੇਰੇ ਕੋਲ, ਮੌਜੂਦ ਵੀ ਹੈਗੀ ਹੈ। ਹੁਣ ਵੈਸੇ ਨਹੀਂ ਛਪਦੀ, ਉਹ ਗਾਇਬ ਹੋ ਗਈ ਹੈ, ਲੇਕਿਨ ਇਹ ਕਿ ਉਹ ਮੈਂ ਪੜ੍ਹੀ ਹੋਈ ਹੈ, ਬੜਾ ਮਜ਼ੇਦਾਰ ਕਿੱਸਾ ਹੈ, ਲੇਕਿਨ ਉਹਨਾਂ ਨੇ ਸੈਫ ਅਲ ਮਲੂਕ ਤੋਂ ਪਹਿਲੇ ਲਿਖੀ ਸੀ। ਉਹ ਪਹਿਲਾਂ, it was the first story he wrote, लेकिन उन्होंने इंस्पिरेशन हाफिज बरखुरदार ने भी सोनी माहिवाल का version कीता and Qadr Yar. Am I correct in saying that? ਹਾਫਿਜ਼ ਬਰਖੁਰਦਾਰ ਦੀ ਤੇ ਸੋਹਣੀ ਤੇ ਮੈਂ ਨਹੀਂ ਪੜ੍ਹੀ, ਉਹਨਾਂ ਦੀ ਮੈਂ ਸੱਸੀ ਪੁੰਨੂ ਪੜ੍ਹੀ ਹੈ ਉਹਦੀ, ਹਾਫਿਜ਼ ਬਰਖੁਰਦਾਰ ਦੀ। Okay, so that's available. Oh, available है, अच्छा ठीक है। But I'm just wondering if there was a trend, क्योंकि जो like obviously जो writers शुरू में वो छोटी निकियां कहानियां लिखते हैं, फिर they go to epics like Waris Shah and then like Saif al-Muluk. मैं सोच रही हूँ, like I thought that's the pattern, लेकिन I don't know, what do you say? मेरा ख्याल है हो सकता प्रैक्टिसली लिखते होण या जिस तरह भी है, ਅਸੀਂ ਕੁਝ ਕਹਿ ਨਹੀਂ ਸਕਦੇ। ਬੜੇ ਸਾਰੇ ਦੇਖੋ, ਜਿਹੜਾ ਮੌਲਵੀ ਗੁਲਾਮ ਰਸੂਲ ਜਿਹੜੇ ਆਲਮਪੁਰੀ ਨੇ, ਉਹ ਕਹਿੰਦੇ ਨੇ 15-16 ਸਾਲ ਦੀ ਉਮਰ 'ਚ ਉਹਨਾਂ ਨੇ ਯੂਸਫ ਜ਼ੁਲੈਖਾ ਲਿਖ ਲਈ ਸੀ, ਫਿਰ ਉਹਨਾਂ ਉਹਦੇ ਬਾਅਦ ਕੁਝ ਨਹੀਂ ਲਿਖਿਆ। ਬੜੀ ਛੇਤੀ ਉਮਰ 'ਚ ਹੀ ਡਾਈਡ ਐਟ ਵੈਰੀ ਯੰਗ, ਮੇਬੀ 40s ਦੇ ਵਿੱਚ ਉਹਨਾਂ ਦੀ ਡੈਥ ਵੀ ਹੋ ਗਈ। ਮੌਲਵੀ ਗੁਲਾਮ ਰਸੂਲ ਦੀ ਕਿੱਸਾ ਯੂਸਫ ਜ਼ੁਲੈਖਾ
ਉਹਨਾਂ ਨੇ ਬੜਾ ਜ਼ਬਰਦਸਤ ਲਿਖਿਆ ਹੈ, ਔਰ 15 16 17 Yeah, that's ਸਾਲ an ਦੀ ਉਮਰ epic. ਚ Oh, yeah. ਯਾਰ ਤਾਂ Okay. ਕੁਝ ਕਹਿ ਨਹੀਂ ਸਕਦੇ ਅਸੀਂ। Okay, thank you. ਮੇਰਾ ਖਿਆਲ ਹੋ ਸਕਦਾ ਜੋ ਹਨਾ ਆਮ ਲੋਕਾਂ ਦੇ ਖਿਆਲ ਨਾਲ ਕੌਨਸ਼ੀਅਸ ਹਾਂ ਹੋਵੇ ਹਨਾ, ਜਿੱਦਾਂ ਅਗਰ ਹੀਰ ਆਪਣੀ ਸ਼ਕਲ ਤੁਸੀਂ ਪੂਰੀ ਦਿਖਾਓ ਨਾ। ਮੈਂ ਪੂਰੀ ਦਿਖਾ ਦਵਾਂ, ਮੈਂ ਲੇਟ ਵੀ ਹੋ ਗਿਆ, ਸੌਰੀ ਮੈਂ ਟਾਈਮਿੰਗ ਰੌਂਗ ਕਰ ਲਈ। ਤੁਸੀਂ ਕਿਹਾ ਜੁਆਇਨ ਕਰੋ ਦੈਨ ਆਈ ਫੋਰਗੋਟ ਦ ਟਾਈਮਿੰਗ। ਪਰ ਮੈਂ ਕਿਹਾ ਜਿਹੜੇ ਕੋਈ ਗੱਲ ਕੌਨਸ਼ੀਅਸ ਨਹੀਂ, ਕੋਈ ਗੱਲ ਨਹੀਂ। ਆਮ ਜਿਹੜੀ ਸੁਸਾਇਟੀ ਜਿੱਦਾਂ ਹਨਾ ਹੀਰ ਦੀ ਪੋਪੂਲੈਰਿਟੀ ਬਹੁਤ ਜ਼ਿਆਦਾ ਹਨਾ, ਜ਼ਿਆਦੀ ਆ ਪੋਪੂਲੈਰਿਟੀ ਹਨਾ। ਤੇ ਉਹ ਜੋ ਪਹਿਲਾਂ ਦਮੋਦਨ ਹੀਰ ਲਿਖੀ ਜਿੱਦ ਪਹਿਲਾਂ ਲਿਖੀ ਸੀ ਕਿ ਫਿਰ ਵਾਰਿਸ਼ਾਂ ਨੇ ਬਾਅਦ ਚ ਲਿਖੀ ਹਨਾ, ਇਟ ਰਿਫਲੈਕਟਸ the popularity of the narrative। ਮੈਨੂੰ ਇਹ ਖਿਆਲ ਆਉਂਦਾ ਜਿੱਦਾਂ ਪੂਰਨ ਭਗਤ ਦੀ ਜਿੱਦਾਂ ਪੋਪੂਲੈਰਿਟੀ ਤਾਂ ਹੈਗੀ ਆ, ਪਰ ਇਹ ਥੋੜੀ ਜਿਹੀ ਰਿਲੀਜੀਅਸ ਕੰਟੈਕਸਟ ਹੋ ਜਾਂਦੀ ਹੈ ਨਾ, ਤੇ ਇਹਨੂੰ ਵਧਾ ਘਟਾ ਵੀ ਨਹੀਂ ਇੰਨਾ ਸਕਦੇ ਹੈਗੇ। ਬਾਕੀ ਵਧਾਈਆਂ ਵੀ ਆ ਘਟਾਈਆਂ ਵੀ ਆ ਜਿੱਦਾਂ ਹਨਾ, ਤੇ ਆਈ ਥਿੰਕ ਇਟਸ ਪੋਪੂਲੈਰਿਟੀ ਵੀ ਹੋ ਜਾਂਦੀ ਹੈ ਲੈਂਥ ਆਫ ਦੀ ਰਾਈਟਿੰਗ। ਹੋ ਸਕਦਾ ਗਲਤ ਵੀ ਹੋਣਾ ਹਨਾ, ਅੰਦਾਜ਼ਾ ਹੀ ਹੈ। ਆਪਣਾ ਉਹਦਾ ਸਟਾਈਲ ਹੈ ਨਾ ਸ਼ਾਇਰ ਦਾ। ਅਸੀਂ ਵੈਸੇ ਤੇ ਉਹ ਜਿਹੜਾ ਹਾਫਿਜ਼ ਬਰਖੁਰਦਾਰ ਹੈ ਉਹਦੇ ਕਿੱਸਾ ਵੀ ਕਾਫੀ ਫਾਸਟ ਹੈ, ਉਹਦਾ ਵੀ ਫਾਸਟ ਹੈ ਕਿੱਸਾ। ਮਿਰਜ਼ਾ ਸਾਹਿਬਾ ਜਿਹੜਾ ਹੈ ਬੜੀ ਤੇਜ਼ੀ ਨਾਲ ਸੀਨ ਜਿਹੜੇ ਨੇ ਮੂਵ ਕਰ ਰਹੇ ਨੇ। ਉਹ ਘੋੜੇ ਤੇ ਬੈਠੀ ਹੈ, ਨਾਲ ਹੀ ਉਹ ਉੱਥੇ ਉਤਰ ਜਾਂਦੇ ਨੇ, ਉਸੇ ਵੇਲੇ ਉਹ ਥੋੜੀ ਦੇਰ ਬਾਅਦ ਉਹ ਆ ਜਾਂਦੇ ਨੇ, ਉਹਦੇ ਭਰਾ ਨੂੰ ਮਾਰਨ ਆ ਜਾਂਦੇ ਨੇ। ਬੜੀ ਤੇਜ਼ੀ ਨਾਲ ਸੀਨ ਜਿਹੜਾ ਨਾ ਉਹ ਮੂਵ ਕਰਦਾ ਉਹਦੇ ਚ। But I still remember Dr. Manzoor saying that about Heer Waris Shah, ke ek line which Ranja's father dies in one line. Like the obi tezi naal, but obviously that's to move the narrative. ਤੁਸੀਂ ਇਹ ਵੀ ਦੇਖੋ ਨਾ, ਉਹ ਰਾਂਝੇ ਦਾ ਜਿਹੜਾ ਹੀਰ ਨਾਲ ਪਿਆਰ ਹੈ ਜਾਂ ਇਸ਼ਕ ਹੈ ਜਿਹੜਾ, ਉਹ ਵੀ ਇੱਕ ਲਾਈਨ ਦੇ ਚ ਰਾਂਝੇ ਹੱਸ ਕੇ ਵੇਖਿਆ ਉਹ ਹੀਰ ਕੁਰਬਾਨ ਹੋਈ। ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਤੇ ਮੇਰੇ ਬਿਆਨ ਹੋਈ। ਇਸ਼ਕ ਤੇ ਅਸਰ ਹੀ ਹੁੰਦਾ ਨਾ। ਸਹੀ ਸਾਹਿਬ ਤੁਸੀਂ ਕੀਤਾ ਵੈਸੇ? ਐਨੇ ਕੀਤੇ ਨੇ, ਯਾਦ ਨਹੀਂ ਤੁਸੀਂ ਕਿਹੜੇ ਦੀ ਗੱਲ ਕਰ ਰਹੇ ਹੋ। ਆਖਰੀ ਕਿਹੜਾ ਕੀਤਾ? ਆਖਰੀ ਇਹਦੇ ਹੁਣ ਸਹੀ ਹੈ। ਹੁੰਦਾ ਨਾ। ਚਲੋ ਜੀ, ਚਲੋ ਜੀ, ਠੀਕ ਹੈ ਜੀ, ਬਹੁਤ ਸ਼ੁਕਰੀਆ ਤੇ ਈਦ ਮੁਬਾਰਕ ਤੇ ਦੋਸਤ, ਗੁੱਡ ਵਿਸ਼ੇਸ ਐਵਰੀਬਾਡੀ। ਮੁਬਾਰਕ ਸਾਰਿਆਂ ਨੂੰ। ਠੀਕ ਹੈ ਜੀ। फिर वापस सैटरडे की आ गए सा ना, आज तो संडे आ, पर वापस सैटरडे की क्लास हो सी। बिल्कुल हाँ, अगली Well, we don't have a session next week. नेक्स्ट वीक वी शैल नॉट हैव द क्लास। मैंने एक शादी पै गई है बड़ी पुराने दोस्त दी, ਉਹਦੀ ਬੇਟੀ ਦੀ ਸ਼ਾਦੀ ਹੈ। ਉਹ ਮੈਂ ਫਿਰ ਇਨਕਾਰ ਨਹੀਂ ਕਰ। ਲੈਟ ਮੀ ਕਲੋਜ਼ ਦ ਨਹੀਂ ਦੋਸਤੀ ਨਹੀਂ, ਦੋਸਤ ਮੇਰੇ ਵਰਗੇ ਬੁੱਢੇ ਹੋ ਗਏ ਨੇ। ਕਲੋਜ਼ ਕਰ ਦੋ। ਅਸੀਂ ਨੈਕਸਟ ਸੈਟਰਡੇ ਕਲਾਸ ਨਹੀਂ ਕੀ, ਸੰਡੇ ਨੂੰ ਅਸੀਂ ਡਾਕਟਰ ਮਨਜ਼ੂਰ ਜਾ ਸਾਹਿਬ ਦਾ ਪ੍ਰੋਗਰਾਮ ਕਰ ਰਹੇ ਹਾਂ। ਠੀਕ ਹੈ? ਹਾਂ ਜੀ, ਹਾਂ ਜੀ। ਚਲੋ ਥੈਂਕ ਯੂ, ਸ਼ੁਕਰੀਆ ਜੀ, ਮਿਹਰਬਾਨੀ। ਰੱਬ ਰੱਖੇ। ਮਿਹਰਬਾਨੀ ਜੀ। ਰੱਬ ਰੱਖੇ।